हो कि किस तरीके दे नाल मोहाली दे विच जिहड़ा तकरीबन सवा साल के समय तो मोर्चा लगा होया, तो इस मोर्चे नूं सपोर्ट करन वास्ते, समर्थन देण वास्ते वड्डी तादाद दे विच जिहड़ा इत्थे अज कह सकते हैं कि समर्थन करने वाले लोग पुजे ने, इंसाफ पसंद लोग पुजे ने ट्रैक्टर ट्रालियां के उपर तैनात होके, और ये तस्वीरां अपने आप दे विच बहुत कुछ बयान कर रही ने। और मोर्चे नूं जी आया आखण वास्ते इधरले पासे तो जिहड़ा रस्ता है खोलिया भी जा रहा प्रबंधकों के वलों, जिहड़े इत्थे वलंटीयर साहबान ने उन्होंने वलों। और इधरले पासे दियां ये तस्वीरां देख सकते हो कि किस तरीके दे नाल जिहड़े बजुर्ग ने वो इस मोर्चे नूं सपोर्ट करने वास्ते आए ने। ते पिंड सिद्धूपुर कलां जिला फतेहगढ़ साहब तो ट्राली आई है, ट्रैक्टर ट्राली आई है, और ये बजुर्ग मोर्चे नूं सपोर्ट करने वास्ते आए ने। और इधरले पासे फार्म ट्रैक के उपर नौजवान वड्डी तादाद दे विच जिहड़े डटे हुए ने तकरीबन सवा साल के समय तो ने। और ये बहुत सारिया तस्वीरां अपने आप दे विच जिहड़े बंदी सिंह अपनियां सजावतां पूरीआं कर चुके ने, पर उन्हां दी सज़ा दे विच रियायत हुंदी नहीं नज़र आउंदी। और उसे नूं सपोर्ट करन वास्ते, उसे नूं समर्थन देण वास्ते अज एक वड्डा मार्च उलीकिया गया है, जिहदे विच प्रबंधकों के नाल जिहड़े प्रबंधक इस मोर्चे की अगवाई करते हैं उन्हां दे समेत परमिंदर सिंह झोटा जो कि नशियां की खिलाफत करता नज़र आ रहा है मालवे के पिंडां दे विच, मानसा इलाके दे विच, और पंजाब के होर बहुत सारे पिंडां दे विच। ते अज परमिंदर सिंह झोटा की भी खासकर शमूलीयत देखी जा सकती है। पिंड पनैंचा श्री फतेहगढ़ साहब तो पिंड झाड़ साहिब जिला लुधियाने तो जिहड़ियां ट्रैक्टर ट्रालियां जां जिहड़े लोग जिथों के बशिंदे सपोर्ट करने वास्ते ने वो भी तुहाडे नाल नाम साझे कर रहे हैं। और ये तस्वीरां अपने आप दे विच बहुत कुछ साझा करदियां ने। नौजवान श्रोमणी अकाली दल अंमृतसर तो गुरिंदर सिंह जां होर बहुत सारे इस तरह के नौजवान ने जिहड़े मोर्चे नूं सपोर्ट कर रहे हैं। बाई जी किवें देखदे हो, लंबे समय बाद जे देखा जाए तो इस तरह का इकट्ठ, इस तरह का मार्च देखने नूं नज़र आउंदा है? वाहिगुरू जी का खालसा, वाहिगुरू जी की फतेह जी। ਜਿਹੜਾ ਅੱਜ ਦਾ ਇਕੱਠ ਸੀਗਾ ਇਹਦੇ ਵਾਸਤੇ ਕੋਈ ਵੱਡੀ ਜ਼ਿਆਦਾ ਕਾਲ ਨਹੀਂ ਦਿੱਤੀ ਗਈ, ਪਰ ਹੁਣ ਦੇਖੋ ਜਿਵੇਂ ਅੰਮ੍ਰਿਤਪਾਲ ਵਾਰੀ ਵੀ ਸਿੱਖਾਂ ਨੂੰ ਜ਼ਿਆਦਾ ਜੋਸ਼ ਹੈ ਮੁੰਡਿਆਂ 'ਚ ਸਾਰਿਆਂ 'ਚ, ਤੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਇਹ ਵੀ ਆਪਣੇ ਸਿੰਘ ਹੈ ਤੇ ਅੰਮ੍ਰਿਤਪਾਲ ਵੀ ਆਪਣੀ। ਜਿਵੇਂ ਅੱਜ ਇੱਥੇ ਪਰਮਿੰਦਰ ਸਿੰਘ ਝੋਟਾ ਹੈ ਵਿਸ਼ੇਸ਼ ਤੌਰ ਤੇ, ਉਹਨੇ ਵੀ ਵੀਡੀਓ ਪਾ ਕੇ ਬਕਾਇਦਾ ਤੌਰ ਤੇ ਕਿਹਾ ਕਿ 16 ਤਰੀਕ ਨੂੰ ਆਪਾਂ ਨੇ ਮੋਹਾਲੀ ਮੋਰਚੇ 'ਚ ਪਹੁੰਚਣਾ ਤੇ 17 ਨੂੰ ਅੰਮ੍ਰਿਤਸਰ ਮੋਰਚੇ 'ਚ ਪਹੁੰਚਣਾ। ਤੇ ਇਸੇ ਸੰਬੰਧ ਵਿੱਚ ਬਹੁਤ ਜ਼ਿਆਦਾ ਤਿਆਰੀਆਂ ਜੇ ਇੱਥੇ ਵੀ ਅੱਜ ਨੌਜਵਾਨਾਂ ਦੀ ਇਹੀ ਮੀਟਿੰਗ ਹੈ ਵੀ ਕੱਲ੍ਹ ਨੂੰ 17 ਤਰੀਕ ਨੂੰ ਕਿਵੇਂ ਇਕੱਠ ਲੈ ਕੇ ਜਾਣਾ, ਤੇ ਉਸੇ ਸੰਬੰਧ 'ਚ ਸਾਰੇ ਨੌਜਵਾਨ ਜਾਗੇ ਹੋਏ ਨੇ। ਪਰ ਐਂ ਵੀ ਕਈ ਵਾਰ ਕੋਈ ਵਿੱਚ ਊਣ ਤਾਂ ਹੀ ਹੋ ਜਾਂਦੀ, ਉਹਦੇ ਕਰਕੇ ਥੋੜਾ ਇਕੱਠ ਰੋਕ ਪੈ ਗਈ ਸੀ, ਪਰ ਸਾਰੀ ਪਾਰਟੀ ਜਥੇਬੰਦੀ ਨਾਲ ਹੈ ਜੀ। ਮਾਰਚ ਕਿੰਨਾ ਕੁ ਲੱਗਦਾ ਹੈ ਕਿ ਕਿੰਨੇ ਕੁ ਲੋਕਾਂ ਦਾ ਜਾਂ ਕਿੰਨੀਆਂ ਕੁ ਗੱਡੀਆਂ, ਮੋਟਰਸਾਈਕਲ, ਟਰੈਕਟਰ ਟਰਾਲੀਆਂ ਦਾ ਮਾਰਚ ਹੋ ਸਕਦਾ ਹੈ ਜਿਹੜਾ ਅੱਜ ਵਾਲਾ ਆ? ਨਹੀਂ, ਅੱਜ ਵਾਲਾ ਮਾਰਚ ਦੇਖੋ ਜੀ ਇੱਦਾਂ ਦਾ ਮਾਰਚ ਨਹੀਂ, ਖੁੱਲੀ ਕੋਲ ਵਾਲਾ ਮਾਰਚ ਨਹੀਂ, ਤਾਂ ਇਹ ਸਿਰਫ ਕੁਝ ਜਿਹੜੇ ਇਹਦੇ ਮੋਰਚੇ 'ਚ ਟਰਾਲੀਆਂ ਟਰੂਲੀਆਂ ਖੜਾਉਣੀਆਂ, ਉਹ ਪਿੰਡਾਂ 'ਚੋਂ ਇੱਕ ਟਰਾਲੀ ਆਈ ਹੈ। ਕੁਝ ਪਿੰਡਾਂ 'ਚ ਜਿਹੜੇ ਕਹਿੰਦੇ ਸੀ ਪੱਕੇ ਤੌਰ 'ਤੇ ਇੱਥੇ ਟਰਾਲੀ ਖੜਾਉਣੀ ਹੈ, ਤੇ ਉਹੀ ਉਹਨਾਂ ਦੇ ਪਿੰਡਾਂ ਤੋਂ ਬੰਦੇ ਗੱਡੀਆਂ ਲੈ ਕੇ ਆਏ, ਕਿਉਂਕਿ ਕੋਈ ਜ਼ਿਆਦਾ ਇਲਾਕੇ 'ਚ ਨਹੀਂ ਘੁੰਮ ਗਿਆ, ਸਿਰਫ ਜਥੇਦਾਰ ਹਵਾਰੇ ਦੇ ਪਿੰਡਾਂ ਦੇ ਲਾਗਨੇਟ ਦੇ ਪਿੰਡ ਹੀ ਇਹ ਸਾਰੇ। ਜੇ ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਸ਼ੁਰੂ ਹੋਣ ਦੇ ਕਾਰਨ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਵੈਕੂਅਮ ਵੀ ਨਜ਼ਰ ਆਉਂਦਾ। ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਉਹਨਾਂ ਲੀਹਾਂ ਦੇ ਉੱਪਰ ਆ ਸਕੇਗਾ ਜਿਹੜੀਆਂ ਲੀਹਾਂ ਦੇ ਉੱਪਰ ਮੋਰਚਾ ਚੱਲਣਾ ਚਾਹੀਦਾ ਸੀ? ਦੇਖੋ ਜੀ, ਕਿਸੇ ਵੀ ਚੀਜ਼ 'ਤੇ ਜਿਹੜੀ ਜਵਾਨੀ ਉਹ ਇੱਕ ਵਾਰ ਹੀ ਆਉਂਦੀ ਹੈ, ਪਰ ਜੋ ਗੁਰਸਿੱਖਾਂ ਦੀ ਮਹਾਰਾਜ ਨੇ ਵਿਉਂਤ ਬਣਾਈ ਉਹਨੇ ਇਹ ਹਮੇਸ਼ਾ ਹੀ ਜਵਾਨ ਰਹਿੰਦਾ। ਜੇ ਤਾਂ ਇਹਦੇ ਜੋਬਨ ਉੱਤੇ ਤਾਂ ਲੰਘ ਗਈ ਇੱਕ ਵਾਰ, ਪਰ ਹੁਣ ਵੀ ਇਹ ਦੁਆਰੇ ਰੀਹਾਂ 'ਤੇ ਆ ਚੁੱਕਿਆ। ਜੇ ਇਹਦੀ ਵਿਉਂਤਬੰਦੀ ਹੈ ਬੜੇ ਵਧੀਆ ਤਰੀਕੇ ਨਾਲ ਹੋ ਰਹੀ ਹੈ। ਜੋ ਪਹਿਲਾਂ ਵਾਲੇ ਲੀਡਰ ਸੀ ਉਹਨਾਂ ਨੂੰ ਲਾਗਦੇ ਕਰਕੇ ਨਵੇਂ ਬੰਦੇ ਕੋਲ ਲਿਆਂਦੇ ਗਏ, ਜਿਹੜੇ ਬੜੀ ਸਿਆਣਪ ਨਾਲ ਇਹ ਗੱਲ ਵਿਚਾਰ ਰਹੇ ਵੀ ਕਿਸੇ ਜੋ ਕੋਈ ਰੁੱਸਿਆ ਉਹਨੂੰ ਮਨਾ ਕੇ ਲਿਆਇਆ ਜਾ ਰਿਹਾ, ਤੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪਰਮਿੰਦਰ ਸਿੰਘ ਝੋਟਾ ਨੌਜਵਾਨ ਵੀ ਆਇਆ ਜੀ ਇੱਥੇ? ਹਾਂਜੀ, ਇਹ ਪਰਮਿੰਦਰ ਸਿੰਘ ਝੋਟਾ ਵਿਸ਼ੇਸ਼ ਤੌਰ ਤੇ ਆਇਆ ਜੀ। ਉਹ ਮਰੰਡੇ ਆ ਕੇ ਰਲਿਆ, ਥੋੜਾ ਲੇਟ ਹੋ ਗਿਆ, ਕਹਿੰਦਾ ਪੁਲਿਸ ਤੰਗ ਤੂੰ ਕਰਦੀ ਤਾਂ ਕਰਕੇ ਲੇਟ ਪਹੁੰਚਿਆ, ਜਾਣੀ ਕਿ ਅੱਜ ਆ ਗਿਆ ਆਪਣੇ ਨਾਲ। ਪੁਲਿਸ ਵੱਲੋਂ ਤੰਗ ਕਿਉਂ ਕੀਤਾ ਜਾ ਰਿਹਾ ਜੀ? ਨਹੀਂ, ਉਹ ਚਾਹੁੰਦੀ ਨਹੀਂ ਵੀ ਨਵੇਂ ਨੌਜਵਾਨ ਚਿਹਰੇ ਇੱਥੇ ਨਾ ਆਉਣ, ਕਿ ਜੇ ਪੁਲਿਸ ਵੱਲੋਂ ਤਾਂ ਇਹ ਮੋਰਚਾ ਖਤਮ ਕਰਤਾ ਗਿਆ ਸੀ, ਪਰ ਸਿੱਖਾਂ ਦੇ ਵਾਸਤੇ ਹਲੇ ਵੀ ਉਵੇਂ ਹੀ ਹੈ ਜਿਵੇਂ ਪਹਿਲਾਂ ਸੀ। ਹੁਣ ਦੁਬਾਰੇ ਨੌਜਵਾਨ ਲੀਡਰ ਆਉਂਗੇ ਤਾਂ ਮੋਰਚਾ ਅਗਲੀਆਂ ਲੀਹਾਂ ਤੇ ਪਹੁੰਚੂਗਾ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਵੀ ਸਾਰੇ ਇਸ ਮੋਰਚੇ ਨੂੰ ਆਪਣੇ ਪੰਥ ਦੇ ਮੋਰਚੇ ਨਾਲ, ਜੇ ਕੋਈ ਮੋਰਚਾ ਆਪਣਾ ਫੇਲ ਹੁੰਦਾ ਤਾਂ ਸਾਰੇ ਪੰਥ ਦੀ ਤੇ ਪੰਜਾਬ ਦੀ ਬੇਇੱਜ਼ਤੀ ਹੈ ਸਿੱਖਾਂ ਦੀ, ਤੇ ਆਪਾਂ ਨੇ ਇਹੋ ਜਿਹਾ ਕੋਈ ਕਦਮ ਨਾ ਚੁੱਕੇ ਮੋਰਚੇ ਨੂੰ ਢਾਹ ਲੱਗੇ ਉਹਦੇ ਨਾਲ ਜੀ। ਹਾਂ, ਬਿਲਕੁਲ। ਜਿਹੜੇ तमाम ਸਾਰੇ ਨੌਜਵਾਨ ਮੋਰਚਾ ਪੱਖੀ ਨੇ ਜਾਂ ਇਨਸਾਫ ਪਸੰਦ ਜਿਹੜੇ ਅਮਨ ਪਸੰਦ ਲੋਕ ਨੇ, ਉਹ ਚਾਹੁੰਦੇ ਨੇ ਕਿ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਤੇ ਇਕੱਠ ਵਧਣਾ ਚਾਹੀਦਾ। ਕਿਉਂਕਿ ਜੇ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ
ਤਾਂ ਤੁਸੀਂ ਤਗਾਜ਼ਾ ਲਗਾ ਸਕਦੇ ਹੋ ਕਿ ਬਿਲਕੁਲ ਇੱਥੇ ਸੁੰਨਸਾਨ ਪਸਰੀ ਹੋਈ ਸੀ, ਪਰ ਮੋਰਚੇ ਜਾਂ ਜਿਹੜੇ ਸੰਘਰਸ਼ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਹੱਕਾਂ ਵਾਸਤੇ ਐਜੀਟੇਸ਼ਨ ਵਿੱਢੇ ਜਾਂਦੇ ਨੇ, ਉਹ ਲੋਕਾਂ ਦੇ ਨਾਲ ਹੋਇਆ ਕਰਦੇ ਨੇ। ਜਦੋਂ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ, ਲੋਕ ਪ੍ਰੈਜ਼ੈਂਟ ਹੁੰਦੇ ਨੇ, ਤਾਂ ਉਸ ਵਕਤ ਜਿਹੜਾ ਮੋਰਚਿਆਂ ਦੀ ਕਿਤੇ ਨਾ ਕਿਤੇ ਜਿਹੜੀ ਅਪਰੋਚ ਹੁੰਦੀ ਹੈ ਗੌਰਮੈਂਟ ਤੱਕ, ਜਾਂ ਜਿਹੜੀਆਂ ਸੱਤਾਧਾਰੀ ਧਿਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਦਾਅਵੇ ਬਹੁਤ ਵੱਡੇ ਹੁੰਦੇ ਨੇ ਕਿ ਅਸੀਂ ਸੱਤਾ ਵਿੱਚ ਆਵਾਂਗੇ ਜਾਂ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਉਹਨਾਂ ਚੁਣੌਤੀਆਂ ਦਾ ਹੱਲ ਕਰਾਂਗੇ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਲੋਕਾਂ ਦੇ ਦਰਪੇਸ਼ ਨੇ, ਔਰ ਜਿਹੜੀਆਂ ਪੀੜਤ ਧਿਰਾਂ ਆਪਣੇ ਹੱਕਾਂ ਵਾਸਤੇ ਜਾਂ ਜਿਹੜੀ ਆਪਣੀ ਡਿਮਾਂਡ ਵਾਸਤੇ ਜੂਝਦੀਆਂ ਪਈਆਂ ਨੇ, ਉਹਨਾਂ ਮੰਗਾਂ ਨੂੰ ਬੂਰ ਜ਼ਰੂਰ ਪਵੇਗਾ। ਤੇ ਜੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜਦੋਂ ਸੱਤਾ ਦੇ ਵਿੱਚ ਨਹੀਂ ਸਨ, ਜਦੋਂ ਸੱਤਾਹੀਨ ਸਨ, ਤਾਂ ਉਸ ਵਕਤ ਦਾਅਵੇ ਬਹੁਤ ਵੱਡੇ ਕੀਤੇ ਗਏ ਸਨ, ਵਾਅਦੇ ਬਹੁਤ ਵੱਡੇ ਸਨ, ਤੇ ਇਸੇ ਦੇ ਮੱਦੇਨਜ਼ਰ ਜਿਹੜਾ ਸਰਕਾਰ ਦੇ ਖਿਲਾਫ ਅਜੇ ਵੀ ਕਿਤੇ ਨਾ ਕਿਤੇ ਰੋਹ ਦੇਖਿਆ ਜਾ ਸਕਦਾ ਹੈ। ਔਰ ਇਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਔਰ ਅੱਜ ਇਸ ਮੋਰਚੇ ਦੀ ਜੇ ਗੱਲ ਕੀਤੀ ਜਾਵੇ ਤਾਂ ਫਿਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹਨਾਂ ਲੀਹਾਂ ਦੇ ਉੱਪਰ ਫਿਰ ਪਰਤਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਲੀਹਾਂ ਦੇ ਉੱਪਰ ਕਿਸੇ ਵਕਤ ਮੋਰਚੇ ਦੀ ਆਰੰਭਤਾ ਹੋਈ ਸੀ ਜਾਂ ਲੋਕਾਂ ਦੀ ਸ਼ਮੂਲੀਅਤ ਹੋਈ ਸੀ। ਇਹਨਾਂ तमाम ਸਾਰੀਆਂ ਤਸਵੀਰਾਂ ਤੋਂ ਤੁਸੀਂ ਖੁਦ ਤਗਾਜ਼ਾ ਲਗਾ ਸਕਦੇ ਹੋ ਕਿ ਅਸਲ ਦੇ ਵਿੱਚ ਲੋਕ ਕੀ ਚਾਹੁੰਦੇ ਨੇ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ, ਕਿੱਥੋਂ ਆਏ ਹੋ? ਗੁਰਮੇਲ ਸਿੰਘ ਜੀ। ਕਿੱਥੋਂ ਆਏ ਹੋ ਜੀ? ਦਮਦਮਾ ਸਾਹਿਬ ਤਲਵੰਡੀ ਸਾਬੋ। ਸਾਬੋ ਕੀ ਤਲਵੰਡੀ ਤੋਂ ਆਏ ਜੀ ਇੱਥੇ? ਹਾਂਜੀ ਹਾਂਜੀ ਹਾਂਜੀ। ਕਿਹੜੇ ਜੱਥੇ ਨਾਲ ਆਏ ਹੋ? ਨਹੀਂ, ਅਸੀਂ ਸ਼ੁਰੂ ਤੋਂ ਰਹਿੰਦੇ ਆ 7 ਜਨਵਰੀ ਤੋਂ ਇੱਥੇ ਪੱਕੇ। 7 ਜਨਵਰੀ ਤੋਂ ਪੱਕੇ ਹੋ ਜੀ? ਹਾਂਜੀ, ਹਾਂਜੀ, ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ, ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਵੀ ਜ਼ਿਕਰ ਕੀਤਾ ਜਾਂਦਾ ਸੀ ਕਿ ਜਿਹੜਾ ਮੋਰਚਾ ਹੈ ਉਹ ਖਤਮ ਹੋਣ ਵੱਲੇ ਵੱਧ ਰਿਹਾ ਹੈ, ਪਰ ਜਦੋਂ ਲੋਕ ਪ੍ਰੈਜ਼ੈਂਟ ਹੁੰਦੇ ਨੇ, ਲੋਕਾਂ ਦੀ ਹਾਜ਼ਰੀ ਵੱਧਦੀ ਹੈ, ਫਿਰ ਕਿਵੇਂ ਦੇਖਦੇ ਨਹੀਂ ਹੁੰਦਾ? ਇਹ ਗੁਰੂ ਦੀ ਕਿਰਪਾ ਹੈ ਜੀ, ਫਤਿਹਗੜ੍ਹ ਦੀ ਧਰਤੀ ਤੋਂ ਆਈ ਹੈ ਸੰਗਤ, ਸਾਹਿਬਜ਼ਾਦਿਆਂ ਦੀ ਕਿਰਪਾ ਨਾਲ ਇਹ ਜੰਗ ਜਿੱਤੀ ਜਾਊਗੀ। ਬੰਦੀ ਸਿੰਘ ਆਪਣੇ ਬਾਹਰ ਆਉਣਗੇ, ਚੜ੍ਹਦੀ ਕਲਾ ਹੋਊਗੀ। ਜਿਵੇਂ ਕਾਲ ਦਿੱਤੀ ਜਾਂਦੀ ਹੈ ਜੀ, ਜ਼ਰੂਰ ਸੰਯੋਗ ਪੈਂਦਾ ਹੈ, ਸੰਗਤ ਆਉਂਦੀ ਹੈ, ਸਿੰਘ ਆਉਂਦੇ ਆ ਪਿੰਡਾਂ 'ਚੋਂ, ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਦਾ ਉਹਨਾਂ 'ਤੇ, ਜ਼ਮੀਰ ਜਾਗਦੀ ਆਪਣੀ ਅੰਦਰੋਂ, ਫਿਰ ਹੀ ਸਿੱਖ ਆਉਂਦੇ ਆ ਜੀ, ਕਿਰਪਾ ਹੁੰਦੀ ਹੈ, ਆਉਂਦੇ ਰਹਿਣਗੇ, ਚੜ੍ਹਦੀ ਕਲਾ ਉਮੀਦ ਹੈਗੀ ਹੈ? ਹਾਂਜੀ ਹਾਂਜੀ ਬਿਲਕੁਲ, ਚੜ੍ਹਦੀ ਕਲਾ ਹੈ, ਜ਼ਰੂਰ ਜੰਗ ਜਿੱਤੀ ਜਾਊਗੀ। ਜਗਤਾਰ ਸਿੰਘ ਬਾਅਦ, ਕਿਉਂਕਿ ਉਹਨਾਂ ਨੇ ਤਾਂ ਦੇਖੋ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਆਪਣੇ ਲਈ ਉਹ ਜੇਲ੍ਹਾਂ 'ਚ ਬੈਠੇ ਅੱਜ, ਤੇ ਉਹਨਾਂ ਨੇ ਆਪਦਾ ਸਾਰਾ ਪਰਿਵਾਰ ਦੇਖੋ ਕਿ ਕਿੱਥੇ ਕਿੱਥੇ ਹੈ, ਸਭ ਕਿਵੇਂ ਦੁਖੀ ਹੋਏ ਆ, ਕਿਵੇਂ ਆਪਣੇ ਜ਼ਾਲਮ ਸਰਕਾਰਾਂ ਨੇ ਜੇਲ੍ਹਾਂ 'ਚ ਡੱਕੇ ਉਹਨਾਂ ਨੂੰ ਕੀ ਲੋੜ ਸੀ ਜੇਲ੍ਹ 'ਚ ਬੰਦ ਹੋਣ ਦੀ। ਤੇ ਧੀਆਂ ਭੈਣਾਂ ਇੱਜ਼ਤਾਂ ਬਚਾਈਆਂ, ਹਿੰਦੂਆਂ ਦੇ ਬਚਾਈਆਂ, ਧਰਮ ਬਚਾਇਆ। ਆਪਣੇ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਲਈ ਸੀਸ ਦਿੱਤਾ ਆਪਦਾ, ਤਾਂ ਜਾ ਕੇ ਹਿੰਦੂ ਧਰਮ ਹੈਗੇ। ਅੱਜ ਨਹੀਂ ਕੀ ਹੋਣਾ ਸੀ ਦੁਨੀਆ ਦੇ ਵਿੱਚ, ਤੁਸੀਂ ਆਪ ਹੀ ਸੋਚੋ। ਤੇ ਆਪਣੇ ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ, ਤੇ ਆਪਣੇ ਬੰਦੀ ਜਗਤਾਰ ਸਿੰਘ ਹਵਾਰਾ ਨੇ ਇਹ ਮਦਦ ਕੀਤੀ। ਜੇ ਅੱਜ ਨੌਜਵਾਨੀ ਹੈ ਤਾਂ ਜਗਤਾਰ ਸਿੰਘ ਹਵਾਰੇ ਦੀ ਵਜ੍ਹਾ ਨਾਲ ਹੈ, ਇਹ ਨੌਜਵਾਨੀ ਖਤਮ ਹੋ ਜਾਣੀ ਸੀ। ਇਹ ਆਵਾਮ ਦੇ ਜਾਂ ਜਿਹੜੇ ਪ੍ਰਦਰਸ਼ਨਕਾਰੀ ਲੋਕ ਨੇ ਉਹਨਾਂ ਦੇ ਜਜ਼ਬਾਤ ਨੇ। ਉਹਨਾਂ ਨੇ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਬੰਦੀ ਸਿੰਘਾਂ ਦੀ ਕੌਮ ਵਾਸਤੇ, ਪੰਜਾਬ ਵਾਸਤੇ ਭੂਮਿਕਾ ਕੀ ਹੈ। ਇਹ ਉਹੀ ਜਿਹੜਾ ਮੋਰਚਾ ਘੜੂਆਂ ਦਾ ਪੜਾ ਕਿਹਾ ਜਾ ਸਕਦਾ ਜਿਹੜਾ ਪਹਿਲੇ ਦਿਨ ਤੋਂ ਲੱਗਾ ਹੋਇਆ ਹੈ। ਔਰ ਇੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਨਿਰਾਸ਼ਤਾ ਦੇ ਲਗਾਤਾਰ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਔਰ ਇਧਰਲੇ ਪਾਸੇ ਵੱਡੀ ਤਾਦਾਦ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਜਾਂ ਜਿਹੜੇ ਹਮਾਇਤ ਕਰਨ ਵਾਲੇ ਲੋਕ ਨੇ ਉਹਨਾਂ ਦਾ ਜਮਾਵੜਾ ਲੱਗਾ ਹੋਇਆ ਹੈ। ਔਰ ਜਿਸ ਤਰੀਕੇ ਦੇ ਨਾਲ ਪਹਿਲਾਂ ਮੋਰਚੇ ਦੇ ਵਿੱਚ ਜਦੋਂ ਆਰੰਭਤਾ ਹੁੰਦੀ ਹੈ ਇਸ ਮੋਰਚੇ ਦੀ, ਤਾਂ ਉਸ ਵਕਤ ਦਾ ਮਾਹੌਲ ਸੀ ਬਿਲਕੁਲ ਉਸੇ ਤਰ੍ਹਾਂ ਦਾ ਮਾਹੌਲ ਅੱਜ ਦੇ ਦਿਨ ਦੇ ਦਰਮਿਆਨ ਵੀ ਨਜ਼ਰ ਆ ਰਿਹਾ ਹੈ। ਔਰ ਲੋਕਾਂ ਦੇ ਵੱਲੋਂ, ਆਵਾਮ ਦੇ ਵੱਲੋਂ ਇਸ ਮੋਰਚੇ ਨੂੰ ਸਪੋਰਟ ਕੀਤੀ ਜਾ ਰਹੀ ਹੈ। ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਅੱਜ ਇਸ ਮੋਰਚੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ, ਅਗਲੀ ਰੂਪਰੇਖਾ ਕੀ ਹੋ ਸਕਦੀ ਹੈ, ਜਾਂ ਜਿਹੜੇ ਇਕੱਠ ਨੇ ਉਹ ਇਸੇ ਤਰ੍ਹਾਂ ਹੁੰਦੇ ਰਹਿਣਗੇ। ਔਰ ਜਿਹੜੇ ਮਾਰਚ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਜਾਂ ਪੱਕੇ ਤੌਰ ਤੇ ਬੈਠਣ ਵਾਸਤੇ ਆਉਂਦੇ ਨੇ, ਉਹ ਲਗਾਤਾਰ ਕਿੰਨੇ ਸਮੇਂ ਬਾਅਦ ਆ ਸਕਦੇ ਨੇ। ਔਰ ਇਧਰਲੇ ਪਾਸੇ ਤੋਂ ਵੀ ਇੱਕ ਅਜਿਹੀ ਤਸਵੀਰ ਸਾਂਝੀ ਕਰ ਦਿੰਨੇ ਆ ਜਿਹੜੀ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨਦੀ ਹੈ। ਜਿਹੜੇ ਲੋਕ ਕਹਿੰਦੇ ਨੇ ਮੋਰਚਾ ਖਤਮ ਹੋ ਗਿਆ, ਬੰਦੀ ਸਿੰਘਾਂ ਦੀ ਰਿਹਾਈ ਵਾਲਾ, ਸਿੱਖਾਂ ਦੀਆਂ ਵੱਡੀਆਂ ਮੰਗਾਂ ਵਾਲਾ,
ਤੇ ਅੱਜ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਉਸ ਕੁਐਸਚਨ ਦਾ ਆਨਸਰ ਜ਼ਰੂਰ ਮਿਲੇਗਾ। ਜਿਵੇਂ ਮੋਰਚੇ ਦੀ ਆਰੰਭਤਾ ਵੇਲੇ ਤੰਬੂ ਲੱਗੇ ਸਨ ਤੇ ਬਿਲਕੁਲ ਅੱਜ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪੂਰੀ ਤਿਆਰੀ ਹੋ ਰਹੀ ਹੋਵੇ। ਇੱਥੇ ਗੱਲਬਾਤ ਕਰਨ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਗੱਲ ਕਰੋਗੇ ਜੀ? ਬਾਈ ਜੀ ਹੁਣਾਂ ਨਾਲ ਇੱਧਰ ਗੱਲਬਾਤ ਕਰਨ ਦਾ ਯਤਨ ਕਰਾਂਗੇ। ਔਰ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਪਿੰਡ ਹਵਾਰਾ, ਜਥੇਦਾਰ ਸਾਹਿਬ ਦੇ ਹਵਾਰਾ ਤੋਂ ਪੈਣਾ ਜਥੇਦਾਰ ਦੇ ਸਾਹਿਬ ਦੇ ਪਿੰਡ ਤੋਂ ਆਏ ਹਾਂ। ਪੱਕੇ ਤੌਰ ਤੇ ਬੈਠ ਰਹੇ ਹੋ ਜੀ ਤੁਸੀਂ? ਹਾਂਜੀ ਹਾਂਜੀ, ਪਹਿਲਾਂ ਵੀ ਸਾਡੀ ਹਾਜ਼ਰੀ ਹੈਗੀ ਆ। ਪਹਿਲਾਂ ਟਰਾਲੀ ਖੜੀ ਸੀ, ਚਲੋ ਰਜੇਵੇਂ ਰਹਿੰਦਾ ਫਸਲਬਾੜੀ ਦਾ ਕਈ ਵਾਰ ਕੰਮ ਰਹਿੰਦਾ ਜੀ, ਲੈ ਗਏ ਸੀ ਟਰਾਲੀ, ਹੁਣ ਦੁਬਾਰੇ ਲਿਆ ਕੇ ਫੇਰ ਖੜਾਈ ਹੈ। ਹਾਂਜੀ ਵੀ ਪੱਕੇ ਤੌਰ ਤੇ ਜਿਹੜਾ ਫੈਸਲਾ ਕੀਤਾ ਹੈ ਕਿ ਇੱਥੇ ਬੈਠ ਰਹੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ। ਕੀ ਲੱਗਦਾ ਹੈ ਜੀ ਮੋਰਚੇ ਬਾਰੇ? ਜਿਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਸਮੇਂ-ਸਮੇਂ ਤੇ ਕਿਹਾ ਜਾਂਦਾ ਹੈ ਮੋਰਚੇ ਦੇ ਸਮੀਕਰਨ ਦੇਖ ਕੇ ਮੋਰਚਾ ਖਤਮ ਹੋਣ ਦੀਆਂ ਲੀਹਾਂ ਦੇ ਵੱਲੇ ਵੱਧ ਰਿਹਾ ਹੈ, ਅੱਜ ਦੇ ਮਾਰਚ ਤੋਂ ਜਾਂ ਜਿਹੜਾ ਸੰਗਤ ਦੇ ਮਨਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਕਹਿ ਸਕਦੇ ਕਿ ਰੁਚੀ ਬਣੀ ਹੋਈ ਹੈ ਕਿ ਮੋਰਚੇ ਨੂੰ ਸਪੋਰਟ ਕੀਤੀ ਜਾਵੇ ਤੇ ਮੋਰਚਾ ਜਿੱਤਿਆ ਜਾਵੇ। ਕਿਵੇਂ ਦੇਖਦੇ ਹੋ ਜੀ ਇਸ ਗੱਲ ਨੂੰ? ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਕਿ ਮੋਰਚਾ ਜਿੱਤਿਆ ਜਾਵੇ। ਬਾਕੀ ਜਥੇਦਾਰ ਸਾਹਿਬ ਦਾ ਵੀ ਆਦੇਸ਼ ਹੈ ਵੀ ਤੁਸੀਂ ਵੱਧ ਤੋਂ ਵੱਧ ਹਾਜ਼ਰੀ ਭਰੋ। ਹੋਰ ਸੰਗਤਾਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ, ਤੁਹਾਡੇ ਚੈਨਲ ਰਾਹੀਂ ਕਹਿੰਦੇ ਹਾਂ ਵੀ ਭਰਿਆ ਜਾਵੇ। ਚਲੋ ਆਉਂਦੇ ਰਹਿੰਦੇ ਆ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਜਿਵੇਂ ਦਰਿਆ 'ਚ ਪਾਣੀ ਕਦੇ ਵੱਧ ਆ ਗਿਆ, ਕਦੇ ਘੱਟ ਆ ਗਿਆ, ਪਰ ਜਿਹੜੇ ਜਿਵੇਂ ਆਪਾਂ ਦੇਖਦੇ ਹਾਂ ਦਰਿਆ ਦੀ ਇੱਕ ਧਾਰਾ ਹੁੰਦੀ ਹੈ ਜਿਹੜੀ ਬਿਲਕੁਲ ਸ਼ਾਂਤਰ, ਸਹੀ ਔਰ ਸਾਫ਼ ਤਰੀਕੇ ਨਾਲ ਨਿਰਮਲ ਬਿਲਕੁਲ ਗੱਭੇ ਚੱਲਦੀ ਹੁੰਦੀ ਹੈ। ਆਲੇ ਦੁਆਲੇ ਤੋਂ ਕਈ ਵਾਰ ਮੇਰੇ ਵਰਗੇ ਪਾਣੀ ਪੂਣੀ ਮੀਂਹ ਦਾ ਜ਼ਿਆਦਾ ਆਉਂਦਾ, ਇਕੱਠ ਆ ਜਾਂਦਾ, ਕਦੇ ਲੱਕੜੀਆਂ ਆ ਗਈਆਂ, ਕਦੇ ਪਾਣੀ ਗੰਧਲਾ ਹੋ ਗਿਆ, ਪਰ ਉਹ ਨਿਰਮਲ ਧਾਰਾ ਤਾਂ ਇੱਥੇ ਮੌਜੂਦ ਫਿਰ ਵੀ ਹੈਗੀ ਹੈ। ਜਥੇਦਾਰ ਹਵਾਰਾ ਸਾਹਿਬ ਦੇ ਪਿੰਡ ਤੋਂ ਆਏ ਹੋ, ਜਦੋਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਚੀਜ਼ ਨੂੰ ਮੰਨਿਆ ਜਾਂਦਾ ਕਿ ਜ਼ਿਆਦਤੀ ਹੋ ਰਹੀ ਹੈ ਜੇਲ੍ਹ ਦੇ ਵਿੱਚ, ਤਾਂ ਫਿਰ ਪਿੰਡ ਵਾਲੇ ਜਾਂ ਇਲਾਕੇ ਵਾਲੇ ਕੀ ਸੋਚਦੇ ਆ? ਉਹਨਾਂ ਦੇ ਵਿੱਚ ਤੁਸੀਂ ਵੀ ਆਉਣੇ ਹੋ। ਦੇਖੋ ਸੋਚਦੇ ਅਸੀਂ ਇਹ ਇੱਕ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਪਰਮਾਤਮਾ ਜੋ ਵੀ ਸ਼ਾਸਕ ਹੈ ਇਸ ਮੁਲਕ ਦੇ ਜਾਂ ਦੇਸ਼ ਦੇ ਕਹਿ ਲਈਏ, ਪੰਜਾਬ ਦੇ ਕਹਿ ਲਈਏ, ਉਹਨਾਂ ਨੂੰ ਜਾਂ ਭਾਰਤ ਦੇ ਕਹਿ ਲਈਏ, ਉਹਨਾਂ ਨੂੰ ਸਮੱਤ ਬਖਸ਼ੇ ਵੀ ਜੋ ਵੀ ਜਥੇਦਾਰ ਸਾਹਿਬ ਉਹਨਾਂ ਨੇ ਜਾਂ ਹੋਰ ਬੰਦੀ ਸਿੰਘਾਂ ਨੇ ਲੜਾਈ ਲੜੀ ਹੈ ਜਾਂ ਜਿਹੜੇ ਜੋ ਵੀ ਕੰਮ ਕਰਿਆ ਉਹਨਾਂ ਨੇ ਆਪਣਾ ਕੋਈ ਉਹਨਾਂ ਦਾ ਨਿੱਜੀ ਮਸਲਾ ਨਹੀਂ ਸੀ। ਉਹਨਾਂ ਨੇ ਪੰਜਾਬ ਦੀ ਖਾਤਰ ਪੰਥਕ ਰਵਾਇਤਾਂ ਦੇ ਅਨੁਸਾਰ ਜੋ ਵੀ ਕੰਮ ਕਰਿਆ ਉਹ ਕਰਿਆ। ਜਿਹੜੇ ਅੱਜ ਕੱਲ੍ਹ ਕਿਸਾਨੀ ਦਾ, ਹੁਣ ਤੁਹਾਨੂੰ ਪਤਾ ਹੋਣਾ, ਤੁਸੀਂ ਚੈਨਲ ਵਾਲੇ ਹੈ, ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਇਹ ਮਸਲਾ ਵੀ ਉਸ ਟਾਈਮ ਜਿਹੜੇ ਬੰਦੀ ਸਿੰਘ ਆ ਉਸ ਟਾਈਮ ਖਾੜਕੂ ਸੰਘਰਸ਼ ਕਹਿੰਦੇ ਸੀ, ਉਹਨਾਂ ਦੇ ਮਸਲੇ ਇਹੀ ਸੀ। ਫਸਲਾਂ ਦਾ ਵੀ ਉਹ ਕਹਿੰਦੇ ਸੀ ਵੀ ਸਾਨੂੰ ਮੁੱਲ ਮਿਲਣਾ ਚਾਹੀਦਾ, ਜਾਂ ਪੰਜਾਬ ਦੇ ਮਸਲੇ ਪੰਜਾਬ ਸਰਕਾਰ ਹੱਲ ਕਰੇ ਜੋ ਵੀ ਹੈਗੇ ਆ, ਜਾਂ ਸੰਤ ਭਿੰਡਰਾਂ ਦੇ ਟਾਈਮ ਤੇ ਵੀ ਦੇਖੋ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਉਹ 'ਚ ਵੀ ਇਹੀ ਮੱਦ ਸੀਗੀਆਂ, ਕੁਛ ਮਿਲਦੀਆਂ ਜੁਲਦੀਆਂ। ਚਲੋ ਠੀਕ ਹੈ ਜੀ, ਹੁਣ ਅਸੀਂ ਕਹਿੰਦੇ ਇੱਕ ਤਾਂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਸ਼ਾਸਕਾਂ ਨੂੰ ਵੀ ਕਹਿੰਦੇ ਆ ਮਹਾਰਾਜ ਉਹਨਾਂ ਦੇ ਮਨ ਸਮਰੱਥਿਆ ਪਾਵੇ, ਤੇ ਜੋ ਵੀ ਬੰਦੀ ਸਿੰਘ ਆ ਜਥੇਦਾਰ ਦੇ ਸਮੇਤ ਉਹ ਸਾਰੇ ਦੇ ਸਾਰੇ ਆਪਣੇ ਘਰਾਂ 'ਚ ਆਉਣ, ਪੰਜਾਬ 'ਚ ਆਉਣ। ਇੱਕ ਇਹ ਵੀ ਵੱਡਾ ਸਵਾਲ ਰਿਹਾ ਕਿ ਮੋਰਚਾ ਸਿਖਰਾਂ ਦੇ ਉੱਪਰ ਵੀ ਗਿਆ ਸੀ, ਪਰ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਸੱਤਾਹੀਨ ਸੀ ਕਿਸੇ ਵਕਤ, ਔਰ ਸੱਤਾ ਦੇ ਵਿੱਚ ਆਉਂਦੇ ਸਾਰੀ ਕਿਤੇ ਨਾ ਕਿਤੇ ਰੁਖ ਬਦਲਿਆ। ਜਦੋਂ ਸੱਤਾਹੀਨ ਸੀ ਤਾਂ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ, ਪਰ ਜਦੋਂ ਇਹ ਮੋਰਚਾ ਲੱਗਦਾ ਹੈ ਮੋਰਚਾਕਾਰੀ ਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਰੁਚੀ ਨਹੀਂ ਦਿਖਾਈ ਗਈ। ਨਹੀਂ ਜੀ, ਬਿਲਕੁਲ ਸਹੀ ਗੱਲ ਆ। ਉਹਨਾਂ ਦਾ ਮਕਸਦ ਸਿਰਫ ਵੋਟਾਂ ਲੈਣ ਵਾਸਤੇ ਹੀ ਹੁੰਦਾ ਹੈ। ਜਦੋਂ ਜਿੱਦਾਂ ਤੁਸੀਂ ਕਿਹਾ ਵੀ ਉਹ ਪਹਿਲਾਂ ਆਉਂਦੇ ਸੀਗੇ, ਉੱਥੇ ਭਗਵੰਤ ਮਾਨ ਦੀ ਪਹਿਲਾਂ ਫੋਟੋ ਵੀ ਲੱਗੀ ਰਹੀ ਹੈ, ਜਿਹੜੀ ਤਕਰੀਬਨ ਲਗਭਗ 2013 ਦੇ ਵਿੱਚ ਜਦੋਂ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠੇ ਸੀਗੇ ਉੱਥੇ ਆਉਂਦੇ ਰਹੇ ਆ। ਇਹ ਤਾਂ ਚਲੋ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਦੇਖਦੇ ਆ, ਉਸ ਟਾਈਮ ਖੁਦ ਮੈਂ ਆਪਣੀ ਗੱਲ ਕਰਦਾ, ਮੇਰੇ ਅੱਖੀ ਦੇਖੀ ਦੇ ਕੰਨੇ ਸੁਣੇ ਦੀਆਂ ਉਹ ਗੱਲਾਂ, ਉਹ ਉੱਥੇ ਆਉਂਦਾ ਹੁੰਦਾ ਸੀਗਾ। ਉਹ ਕਹਿੰਦਾ ਸੀ ਵੀ ਪੰਜਾਬ ਸਰਕਾਰ ਨੂੰ ਇਹ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਨਾ ਚਾਹੀਦਾ, ਤੇ ਉਹਨਾਂ ਨੇ ਸੱਤਾ ਲੈਣੀ ਹੁੰਦੀ ਹੈ। ਉਹਨੇ ਜੋ ਵੀ ਸੱਤਾ ਜਿਨ੍ਹਾਂ ਨੇ ਲੈਣੀ ਹੁੰਦੀ ਹੈ ਉਹ ਕਹਿਣੀ ਯਾਰ ਕਰਨੀ ਉਹਨਾਂ ਦੀ ਇੱਕ ਨਹੀਂ ਹੁੰਦੀ, ਸਿਰਫ ਉਹਨਾਂ ਨੂੰ ਕੁਰਸੀ ਚਾਹੀਦੀ ਹੁੰਦੀ ਹੈ, ਜਾਂ MLA ਦੀ ਕਹਿ ਲਓ, ਜਾਂ MP ਦੀ ਕਹਿ ਲਓ, ਜਾਂ ਭਗਵੰਤ ਮਾਨ ਬੈਠਾ ਹੁਣ ਉਹ ਕੁਰਸੀ ਤੇ ਕਹਿ ਲਓ, ਪਾਰਟੀ ਚਾਹੇ ਕੋਈ ਵੀ ਹੋਵੇ, ਉਹਨਾਂ ਨੇ ਸਿਰਫ ਕੁਰਸੀ ਲੈਣੀ ਹੁੰਦੀ ਆ। ਆਮ ਲੋਕਾਂ ਦੇ ਹਿੱਤਾਂ ਨਾਲ ਉਹਨਾਂ ਨੂੰ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ ਹੁੰਦਾ। ਇੱਕ ਪਾਸੇ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਨੂੰ ਵੀ ਸਪੋਰਟ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਕਿ ਸਭ ਤੋਂ ਪਹਿਲਾਂ ਕੌਮ ਦਾ ਮੋਰਚਾ ਹੈ, ਮਨੁੱਖੀ ਅਧਿਕਾਰਾਂ ਦਾ ਮੋਰਚਾ ਹੈ, ਔਰ ਇਸ ਮੋਰਚੇ ਨੂੰ ਸਪੋਰਟ ਕੀਤੀ ਜਾਣੀ ਚਾਹੀਦੀ ਹੈ। ਤੁਹਾਡੇ ਪਰਿਵਾਰ ਨੇ ਜਾਂ ਤੁਹਾਡੇ ਪਿੰਡ ਵਾਲਿਆਂ ਜਾਂ ਇਲਾਕੇ ਵਾਲਿਆਂ ਨੇ ਇਸ ਗੱਲ ਨੂੰ ਕਿਉਂ ਜ਼ਰੂਰੀ ਸਮਝਿਆ ਕਿ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਆ? ਦੇਖੋ ਹੁਣ ਜਦੋਂ ਇਨਸਾਨੀਅਤ ਦੇ ਤੌਰ ਤੇ ਤਾਂ ਹਰੇਕ ਦਾ ਹੀ ਫਰਜ਼ ਬਣਦਾ। ਹੁਣ ਅਸੀਂ ਜਥੇਦਾਰ ਦੇ ਪਿੰਡ ਤੋਂ ਹੋ ਕੇ ਸਾਡਾ ਤਾਂ ਹੋਰ ਵੀ ਜ਼ਿਆਦਾ ਫਰਜ਼ ਬਣਦਾ ਵੀ ਅਸੀਂ ਆਪਣਾ ਫਰਜ਼ ਨਿਭਾਈਏ। ਹੋਰ ਵੀ ਜਿਹੜੇ ਇਨਸਾਫ ਪਸੰਦ ਲੋਕ ਹੈ, ਜਾਂ ਹੋਰ ਵੀ ਕੋਈ ਨਸ਼ਿਆਂ ਦੇ ਵਿਰੁੱਧ ਲੜ ਰਿਹਾ ਹੈ, ਕੋਈ ਪਾਣੀਆਂ ਦੇ ਵਿਰੁੱਧ ਲੜ ਰਿਹਾ ਹੈ, ਕੋਈ ਪੰਜਾਬੀ ਬੋਲੀ ਲਈ ਲੜ ਰਿਹਾ ਹੈ, ਸਾਰਿਆਂ ਦੇ ਮਸਲੇ ਤਾਂ ਪੰਜਾਬ ਦੇ ਹੀ ਹੈ।
ਤਾਂ ਕਰਕੇ ਸਾਡਾ ਫਰਜ਼ ਬਣਦਾ ਹੋਣਾ ਚਾਹੀਦਾ। ਹੋਰ ਕਿੰਨੀਆਂ ਕੁ ਟਰਾਲੀਆਂ ਆਈਆਂ ਤੁਹਾਡੇ ਨਾਲ? ਹੋਰ ਤਕਰੀਬਨ ਆਈਆਂ ਜੀ 10 ਕੁ ਟਰਾਲੀਆਂ ਆਈਆਂ। ਅਸੀਂ ਰਣਮਾ ਤੋਂ ਚੱਲੇ ਆਂ ਤੇ ਹੋਰ ਵੀ ਗੱਡੀਆਂ ਵੀ ਕਾਫੀ ਆਈਆਂ, ਹੋਰ ਸੰਗਤ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਉਹ ਵੀ ਨਾਲ ਆਏ ਆ। ਪੱਕੇ ਤੌਰ ਤੇ ਬੈਠਣ ਵਾਲੇ ਲੋਕ ਕਿੰਨੇ ਕੁ ਜੀ? ਪੱਕੇ ਤੌਰ ਤੇ ਤਾਂ ਦੇਖੋ ਜੀ ਅਸੀਂ ਤਾਂ ਬੈਠਾਂਗੇ, ਬਾਕੀ ਹੁਣ ਜਿਹੜੇ ਹੋਰ ਐ ਹੁਣ ਹਰੇਕ ਦਾ ਕਿਤੇ ਆਉਣਾ ਜਾਣਾ ਉਹ ਵੀ ਬੈਠਣਗੇ। ਜੋ ਟਰਾਲੀਆਂ ਲੈ ਕੇ ਆਏ ਆ ਉਹ ਦੇਖੋ ਟਰੈਕਟਰ ਖੜਾ ਹੈ, ਉਹ ਬਾਠਾਂ ਖੁਰਦ ਤੋਂ ਖੜਾ ਹੈ, ਟੋਡਰਪੁਰ ਪਿੰਡ ਤੋਂ ਆਇਆ, ਝਾੜ ਸਾਹਿਬ ਤੋਂ ਆਇਆ, ਪਨੈਚਾਂ ਤੋਂ ਆਏ ਆ। ਇਹ ਬੈਠਣਗੇ, ਟਰਾਲੀਆਂ ਲੈ ਕੇ ਆਏ ਆ, ਉਹਨਾਂ ਦੇ ਬੈਨਰ ਲੱਗੇ ਹੋਏ ਆ, ਬੈਠਣਗੇ ਜੀ ਇੱਥੇ ਪੱਕੇ ਤੌਰ ਤੇ ਬੈਠਣਗੇ। ਬਿਲਕੁਲ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਉਹ ਲੋਕ ਨੇ ਜਿਹੜੇ ਇਸ ਮੋਰਚੇ ਦੇ ਵਿੱਚ ਪੱਕੇ ਤੌਰ ਤੇ ਕਿਆਸ ਰਹੀਆਂ ਨੇ ਕਿ ਬੈਠਣ ਵਾਸਤੇ ਆਏ ਹੋਏ ਨੇ ਔਰ ਕੋਈ ਵੱਡੀ ਸਪੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਸਕਦੀ ਹੈ, ਕਿਉਂਕਿ ਜਿਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਨਿਰਾਸ਼ਤਾ ਵੀ ਦੇਖੀ ਜਾ ਸਕਦੀ ਸੀ ਕਿ ਮੋਰਚਾ ਜਿਹੜੀਆਂ ਲੀਹਾਂ ਦੇ ਉੱਪਰ ਚੱਲਣਾ ਚਾਹੀਦਾ ਹੈ ਉਹਨਾਂ ਲੀਹਾਂ ਦੇ ਉੱਪਰ ਚੱਲਦਾ ਨਜ਼ਰ ਨਹੀਂ ਆ ਰਿਹਾ। ਔਰ ਅੱਜ ਦੇਖਿਆ ਜਾ ਸਕਦਾ ਕਿ ਬਹੁਤ ਸਾਰੀਆਂ ਅਜਿਹੀਆਂ ਟਰਾਲੀਆਂ ਨੇ, ਅਜਿਹੇ ਲੋਕ ਨੇ ਜਿਹੜੇ ਪੱਕੇ ਤੌਰ ਤੇ ਇਸ ਮੋਰਚੇ ਦੇ ਵਿੱਚ ਬੈਠਣ ਵਾਸਤੇ, ਪੱਕਾ ਮੋਰਚਾ ਲਗਾਉਣ ਵਾਸਤੇ ਆਏ ਨੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ ਉਹ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੋਹਾਲੀ ਦੇ ਵਿੱਚ ਜਿਹੜਾ ਤਕਰੀਬਨ ਸਵਾ ਸਾਲ ਦੇ ਸਮੇਂ ਤੋਂ ਮੋਰਚਾ ਲੱਗਾ ਹੋਇਆ, ਤਾਂ ਇਸੇ ਮੋਰਚੇ ਨੂੰ ਸਪੋਰਟ ਕਰਨ ਵਾਸਤੇ, ਸਮਰਥਨ ਦੇਣ ਵਾਸਤੇ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੱਥੇ ਅੱਜ ਕਹਿ ਸਕਦੇ ਹਾਂ ਕਿ ਸਮਰਥਨ ਕਰਨ ਵਾਲੇ ਲੋਕ ਪੁੱਜੇ ਨੇ, ਇਨਸਾਫ ਪਸੰਦ ਲੋਕ ਪੁੱਜੇ ਨੇ ਟਰੈਕਟਰ ਟਰਾਲੀਆਂ ਦੇ ਉੱਪਰ ਤਾਇਨਾਤ ਹੋ ਕੇ। ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਔਰ ਮੋਰਚੇ ਨੂੰ ਜੀ ਆਇਆਂ ਆਖਣ ਵਾਸਤੇ ਇੱਧਰਲੇ ਪਾਸੇ ਤੋਂ ਜਿਹੜਾ ਰਸਤਾ ਹੈ ਖੋਲ੍ਹਿਆ ਵੀ ਜਾ ਰਿਹਾ ਪ੍ਰਬੰਧਕਾਂ ਦੇ ਵੱਲੋਂ, ਜਿਹੜੇ ਇੱਥੇ ਵਲੰਟੀਅਰ ਸਹਿਬਾਨ ਨੇ ਉਹਨਾਂ ਦੇ ਵੱਲੋਂ। ਔਰ ਇੱਧਰਲੇ ਪਾਸੇ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਜ਼ੁਰਗ ਨੇ ਉਹ ਇਸ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਆਏ ਨੇ। ਤੇ ਪਿੰਡ ਸਿੱਧੂਪੁਰ ਕਲਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਹ ਟਰਾਲੀ ਆਈ ਹੈ, ਟਰੈਕਟਰ ਟਰਾਲੀ ਆਈ ਹੈ ਔਰ ਇਹ ਬਜ਼ੁਰਗ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਆਏ ਨੇ। ਔਰ ਇੱਧਰਲੇ ਪਾਸੇ ਫਾਰਮ ਟਰੈਕ ਦੇ ਉੱਪਰ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਜਿਹੜੇ ਡਟੇ ਹੋਏ ਨੇ ਤਕਰੀਬਨ ਸਵਾ ਸਾਲ ਦੇ ਸਮੇਂ ਤੋਂ ਨੇ। ਔਰ ਇਹ ਬਹੁਤ ਸਾਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਤਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਦੀ ਸਜ਼ਾ ਦੇ ਵਿੱਚ ਰਿਆਇਤ ਹੁੰਦੀ ਨਹੀਂ ਨਜ਼ਰ ਆਉਂਦੀ। ਔਰ ਉਸੇ ਨੂੰ ਸਪੋਰਟ ਕਰਨ ਵਾਸਤੇ, ਉਸੇ ਨੂੰ ਸਮਰਥਨ ਦੇਣ ਵਾਸਤੇ ਅੱਜ ਇੱਕ ਵੱਡਾ ਮਾਰਚ ਉਲੀਕਿਆ ਗਿਆ ਹੈ, ਜਿਹਦੇ ਵਿੱਚ ਪ੍ਰਬੰਧਕਾਂ ਦੇ ਨਾਲ ਜਿਹੜੇ ਪ੍ਰਬੰਧਕ ਇਸ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਸਮੇਤ ਪਰਮਿੰਦਰ ਸਿੰਘ ਝੋਟਾ ਜੋ ਕਿ ਨਸ਼ਿਆਂ ਦੀ ਖਿਲਾਫਤ ਕਰਦਾ ਨਜ਼ਰ ਆ ਰਿਹਾ ਹੈ ਮਾਲਵੇ ਦੇ ਪਿੰਡਾਂ ਦੇ ਵਿੱਚ, ਮਾਨਸਾ ਇਲਾਕੇ ਦੇ ਵਿੱਚ ਔਰ ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ। ਤੇ ਅੱਜ ਪਰਮਿੰਦਰ ਸਿੰਘ ਝੋਟਾ ਦੀ ਵੀ ਖਾਸ ਕਰ ਸ਼ਮੂਲੀਅਤ ਦੇਖੀ ਜਾ ਸਕਦੀ ਹੈ। ਪਿੰਡ ਪਨੈਚਾਂ, ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਪਿੰਡ ਝਾੜ ਸਾਹਿਬ, ਜ਼ਿਲ੍ਹਾ ਲੁਧਿਆਣੇ ਤੋਂ ਜਿਹੜੀਆਂ ਟਰੈਕਟਰ ਟਰਾਲੀਆਂ ਜਾਂ ਜਿਹੜੇ ਲੋਕ ਜਿੱਥੋਂ ਦੇ ਵਸਿੰਦੇ ਸਪੋਰਟ ਕਰਨ ਵਾਸਤੇ ਨੇ ਉਹ ਵੀ ਤੁਹਾਡੇ ਨਾਲ ਨਾਮ ਸਾਂਝੇ ਕਰ ਰਹੇ ਹਾਂ। ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਂਝਾ ਕਰਦੀਆਂ ਨੇ। ਨੌਜਵਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਿੰਦਰ ਸਿੰਘ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਮੋਰਚੇ ਨੂੰ ਸਪੋਰਟ ਕਰ ਰਹੇ ਨੇ। ਬਾਈ ਜੀ ਕਿਵੇਂ ਦੇਖਦੇ ਹੋ, ਲੰਬੇ ਸਮੇਂ ਬਾਅਦ ਜੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦਾ ਇਕੱਠ, ਇਸ ਤਰ੍ਹਾਂ ਦਾ ਮਾਰਚ ਦੇਖਣ ਨੂੰ ਨਜ਼ਰ ਆਉਂਦਾ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਅੱਜ ਦਾ ਇਕੱਠ ਸੀਗਾ ਇਹਦੇ ਵਾਸਤੇ ਕੋਈ ਵੱਡੀ ਜ਼ਿਆਦਾ ਕਾਲ ਨਹੀਂ ਦਿੱਤੀ ਗਈ, ਪਰ ਹੁਣ ਦੇਖੋ ਜਿਵੇਂ ਅੰਮ੍ਰਿਤਪਾਲ ਵਾਰੀ ਵੀ ਸਿੱਖਾਂ ਨੂੰ ਜ਼ਿਆਦਾ ਜੋਸ਼ ਹੈ ਮੁੰਡਿਆਂ 'ਚ ਸਾਰਿਆਂ 'ਚ, ਤੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਇਹ ਵੀ ਆਪਣੇ ਸਿੰਘ ਹੈ ਤੇ ਅੰਮ੍ਰਿਤਪਾਲ ਵੀ ਆਪਣੀ। ਜਿਵੇਂ ਅੱਜ ਇੱਥੇ ਪਰਮਿੰਦਰ ਸਿੰਘ ਝੋਟਾ ਹੈ ਵਿਸ਼ੇਸ਼ ਤੌਰ ਤੇ, ਉਹਨੇ ਵੀ ਵੀਡੀਓ ਪਾ ਕੇ ਬਕਾਇਦਾ ਤੌਰ ਤੇ ਕਿਹਾ ਕਿ 16 ਤਰੀਕ ਨੂੰ ਆਪਾਂ ਨੇ ਮੋਹਾਲੀ ਮੋਰਚੇ 'ਚ ਪਹੁੰਚਣਾ ਤੇ 17 ਨੂੰ ਅੰਮ੍ਰਿਤਸਰ ਮੋਰਚੇ 'ਚ ਪਹੁੰਚਣਾ। ਤੇ ਇਸੇ ਸੰਬੰਧ ਵਿੱਚ ਬਹੁਤ ਜ਼ਿਆਦਾ ਤਿਆਰੀਆਂ ਜੇ ਇੱਥੇ ਵੀ ਅੱਜ ਨੌਜਵਾਨਾਂ ਦੀ ਇਹੀ ਮੀਟਿੰਗ ਹੈ ਵੀ ਕੱਲ੍ਹ ਨੂੰ 17 ਤਰੀਕ ਨੂੰ ਕਿਵੇਂ ਇਕੱਠ ਲੈ ਕੇ ਜਾਣਾ, ਤੇ ਉਸੇ ਸੰਬੰਧ 'ਚ ਸਾਰੇ ਨੌਜਵਾਨ ਜਾਗੇ ਹੋਏ ਨੇ। ਪਰ ਐਂ ਵੀ ਕਈ ਵਾਰ ਕੋਈ ਵਿੱਚ ਊਣਤਾ ਹੀ ਹੋ ਜਾਂਦੀ, ਉਹਦੇ ਕਰਕੇ ਥੋੜਾ ਇਕੱਠ ਰੋਕ ਪੈ ਗਈ ਸੀ, ਪਰ ਸਾਰੀ ਪਾਰਟੀ ਜਥੇਬੰਦੀ ਨਾਲ ਹੈ ਜੀ। ਮਾਰਚ ਕਿੰਨਾ ਕੁ ਲੱਗਦਾ ਹੈ ਕਿ ਕਿੰਨੇ ਕੁ ਲੋਕਾਂ ਦਾ ਜਾਂ ਕਿੰਨੀਆਂ ਕੁ ਗੱਡੀਆਂ, ਮੋਟਰਸਾਈਕਲ, ਟਰੈਕਟਰ ਟਰਾਲੀਆਂ ਦਾ ਮਾਰਚ ਹੋ ਸਕਦਾ ਜਿਹੜਾ ਅੱਜ ਵਾਲਾ ਆ? ਨਹੀਂ, ਅੱਜ ਵਾਲਾ ਮਾਰਚ ਦੇਖੋ ਜੀ ਇਦਾਂ ਦਾ ਮਾਰਚ ਨਹੀਂ, ਖੁੱਲੀ ਕੋਲ ਵਾਲਾ ਮਾਰਚ ਨਹੀਂ, ਤਾਂ ਇਹ ਸਿਰਫ ਕੁਝ ਜਿਹੜੇ ਇਹਦੇ ਮੋਰਚੇ 'ਚ ਟਰਾਲੀਆਂ ਟਰੂਲੀਆਂ ਖੜਾਉਣੀਆਂ, ਉਹ ਪਿੰਡਾਂ 'ਚੋਂ ਇੱਕ ਟਰਾਲੀ ਆਈ ਹੈ। ਕੁਝ ਪਿੰਡਾਂ 'ਚ ਜਿਹੜੇ ਕਹਿੰਦੇ ਸੀ ਪੱਕੇ ਤੌਰ 'ਤੇ ਇੱਥੇ ਟਰਾਲੀ ਖੜਾਉਣੀ ਹੈ, ਤੇ ਉਹੀ ਉਹਨਾਂ ਦੇ ਪਿੰਡਾਂ ਤੋਂ ਬੰਦੇ ਗੱਡੀਆਂ ਲੈ ਕੇ ਆਏ, ਕਿਉਂਕਿ ਕੋਈ ਜ਼ਿਆਦਾ ਇਲਾਕੇ 'ਚ ਨਹੀਂ ਘੁੰਮ ਗਿਆ, ਸਿਰਫ ਜਥੇਦਾਰ ਹਵਾਰੇ ਦੇ ਪਿੰਡਾਂ ਦੇ ਲਾਗ ਨੇੜੇ ਦੇ ਪਿੰਡ ਹੀ ਇਹ ਸਾਰੇ ਜੀ। ਜੇ ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਸ਼ੁਰੂ ਹੋਣ ਦੇ ਕਾਰਨ ਕਿਤੇ ਨਾ ਕਿਤੇ
ਮੋਰਚੇ ਦੇ ਵਿੱਚ ਵੈਕੂਅਮ ਵੀ ਨਜ਼ਰ ਆਉਂਦਾ ਹੈ। ਕੀ ਲੱਗਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਉਹਨਾਂ ਲੀਹਾਂ ਦੇ ਉੱਪਰ ਆ ਸਕੇਗਾ ਜਿਹੜੀਆਂ ਲੀਹਾਂ ਦੇ ਉੱਪਰ ਮੋਰਚਾ ਚੱਲਣਾ ਚਾਹੀਦਾ ਸੀ? ਦੇਖੋ ਜੀ, ਕਿਸੇ ਵੀ ਚੀਜ਼ ਤੇ ਜਿਹੜੀ ਜਵਾਨੀ ਉਹ ਇੱਕ ਵਾਰ ਹੀ ਆਉਂਦੀ ਹੈ, ਪਰ ਜੋ ਗੁਰਸਿੱਖਾਂ ਦੀ ਮਹਾਰਾਜ ਨੇ ਵਿਉਂਤ ਬਣਾਈ ਉਹਨੇ ਇਹ ਹਮੇਸ਼ਾ ਹੀ ਜਵਾਨ ਰਹਿੰਦਾ। ਜੇ ਤਾਂ ਇਹਦੇ ਜੋਬਨ ਉੱਤੇ ਤਾਂ ਲੰਘ ਗਈ ਇੱਕ ਵਾਰ, ਪਰ ਹੁਣ ਵੀ ਇਹ ਦੁਆਰੇ ਲੀਹਾਂ ਤੇ ਆ ਚੁੱਕਿਆ। ਜੇ ਇਹਦੀ ਵਿਉਂਤਬੰਦੀ ਹੈ ਬੜੇ ਵਧੀਆ ਤਰੀਕੇ ਨਾਲ ਹੋ ਰਹੀ ਹੈ। ਜੋ ਪਹਿਲਾਂ ਵਾਲੇ ਲੀਡਰ ਸੀ ਉਹਨਾਂ ਨੂੰ ਲਾਗਦੇ ਕਰਕੇ ਨਵੇਂ ਬੰਦੇ ਕੋਲ ਲਿਆਂਦੇ ਗਏ, ਜਿਹੜੇ ਬੜੀ ਸਿਆਣਪ ਨਾਲ ਇਹ ਗੱਲ ਵਿਚਾਰ ਰਹੇ ਵੀ ਕਿਸੇ ਜੋ ਕੋਈ ਰੁੱਸਿਆ ਉਹਨੂੰ ਮਨਾ ਕੇ ਲਿਆਇਆ ਜਾ ਰਿਹਾ ਤੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪਰਮਿੰਦਰ ਸਿੰਘ ਝੋਟਾ ਨੌਜਵਾਨ ਵੀ ਆਇਆ ਜੀ ਇੱਥੇ? ਹਾਂਜੀ, ਇਹ ਪਰਮਿੰਦਰ ਸਿੰਘ ਝੋਟਾ ਵਿਸ਼ੇਸ਼ ਤੌਰ ਤੇ ਆਇਆ ਜੀ। ਉਹ ਮਰੰਡੇ ਆ ਕੇ ਰਲਿਆ, ਥੋੜਾ ਲੇਟ ਹੋਇਆ, ਕਹਿੰਦਾ ਪੁਲਿਸ ਤੰਗ ਤੂੰ ਕਰਦੀ ਤਾਂ ਕਰਕੇ ਲੇਟ ਪਹੁੰਚਿਆ, ਜਾਣੀ ਕਿ ਅੱਜ ਆ ਗਿਆ ਆਪਣੇ ਨਾਲ। ਪੁਲਿਸ ਵੱਲੋਂ ਤੰਗ ਕਿਉਂ ਕੀਤਾ ਜਾ ਰਿਹਾ ਜੀ? ਨਹੀਂ, ਉਹ ਚਾਹੁੰਦੀ ਨਹੀਂ ਵੀ ਨਵੇਂ ਨੌਜਵਾਨ ਚਿਹਰੇ ਇੱਥੇ ਨਾ ਆਉਣ, ਕਿਉਂਕਿ ਜੇ ਪੁਲਿਸ ਦੇ ਵੱਲੋਂ ਤਾਂ ਇਹ ਮੋਰਚਾ ਖਤਮ ਕਰਤਾ ਗਿਆ ਸੀ, ਪਰ ਸਿੱਖਾਂ ਦੇ ਵਾਸਤੇ ਹਲੇ ਵੀ ਉਵੇਂ ਹੀ ਹੈ ਜਿਵੇਂ ਪਹਿਲਾਂ ਸੀ। ਹੁਣ ਦੁਆਰੇ ਨੌਜਵਾਨ ਲੀਡਰ ਆਉਂਗੇ ਤਾਂ ਮੋਰਚਾ ਅਗਲੀਆਂ ਲੀਹਾਂ ਤੇ ਪਹੁੰਚੂਗਾ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਵੀ ਸਾਰੇ ਇਸ ਮੋਰਚੇ ਨੂੰ ਆਪਣੇ ਪੰਥ ਦੇ ਮੋਰਚੇ ਹਨ। ਜੇ ਕੋਈ ਮੋਰਚਾ ਆਪਣਾ ਫੇਲ ਹੁੰਦਾ ਤਾਂ ਸਾਰੇ ਪੰਥ ਦੀ ਤੇ ਪੰਜਾਬ ਦੀ ਬੇਇੱਜ਼ਤੀ ਹੈ ਸਿੱਖਾਂ ਦੀ, ਤੇ ਆਪਾਂ ਨੇ ਇਹੋ ਜਿਹਾ ਕੋਈ ਕਦਮ ਨਾ ਚੁੱਕੇ ਜੀ ਮੋਰਚੇ ਨੂੰ ਢਾਹ ਲੱਗੇ ਉਹਦੇ ਨਾਲ ਜੀ। ਹਾਂ ਬਿਲਕੁਲ, ਜਿਹੜੇ ਤਮਾਮ ਸਾਰੇ ਨੌਜਵਾਨ ਮੋਰਚਾ ਪੱਖੀ ਨੇ ਜਾਂ ਇਨਸਾਫ ਪਸੰਦ ਜਿਹੜੇ ਅਮਨ ਪਸੰਦ ਲੋਕ ਨੇ, ਉਹ ਚਾਹੁੰਦੇ ਨੇ ਕਿ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਤੇ ਇਕੱਠ ਵਧਣਾ ਚਾਹੀਦਾ। ਕਿਉਂਕਿ ਜੇ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਤੁਸੀਂ ਤਗਾਜ਼ਾ ਲਗਾ ਸਕਦੇ ਹੋ ਕਿ ਬਿਲਕੁਲ ਇੱਥੇ ਸੁੰਨਸਾਨ ਪਸਰੀ ਹੋਈ ਸੀ, ਪਰ ਮੋਰਚੇ ਜਾਂ ਜਿਹੜੇ ਸੰਘਰਸ਼ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਹੱਕਾਂ ਵਾਸਤੇ ਐਡੀਟੇਸ਼ਨ ਵਿੱਢੇ ਜਾਂਦੇ ਨੇ, ਉਹ ਲੋਕਾਂ ਦੇ ਨਾਲ ਹੋਇਆ ਕਰਦੇ ਨੇ। ਜਦੋਂ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ, ਲੋਕ ਪ੍ਰੈਜ਼ੈਂਟ ਹੁੰਦੇ ਨੇ, ਤਾਂ ਉਸ ਵਕਤ ਜਿਹੜਾ ਮੋਰਚਿਆਂ ਦੀ ਕਿਤੇ ਨਾ ਕਿਤੇ ਜਿਹੜੀ ਅਪਰੋਚ ਹੁੰਦੀ ਹੈ ਗੌਰਮੈਂਟ ਤੱਕ, ਜਾਂ ਜਿਹੜੀਆਂ ਸੱਤਾਧਾਰੀ ਧਿਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਦਾਅਵੇ ਬਹੁਤ ਵੱਡੇ ਹੁੰਦੇ ਨੇ ਕਿ ਅਸੀਂ ਸੱਤਾ ਵਿੱਚ ਆਵਾਂਗੇ ਜਾਂ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਉਹਨਾਂ ਚੁਣੌਤੀਆਂ ਦਾ ਹੱਲ ਕਰਾਂਗੇ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਲੋਕਾਂ ਦੇ ਦਰਪੇਸ਼ ਨੇ, ਔਰ ਜਿਹੜੀਆਂ ਪੀੜਤ ਧਿਰਾਂ ਆਪਣੇ ਹੱਕਾਂ ਵਾਸਤੇ ਜਾਂ ਜਿਹੜੀ ਆਪਣੀ ਡਿਮਾਂਡ ਵਾਸਤੇ ਜੂਝਦੀਆਂ ਪਈਆਂ ਨੇ, ਉਹਨਾਂ ਮੰਗਾਂ ਨੂੰ ਬੂਰ ਜ਼ਰੂਰ ਪਵੇਗਾ। ਤੇ ਜੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜਦੋਂ ਸੱਤਾ ਦੇ ਵਿੱਚ ਨਹੀਂ ਸਨ, ਜਦੋਂ ਸੱਤਾਹੀਨ ਸਨ, ਤਾਂ ਉਸ ਵਕਤ ਦਾਅਵੇ ਬਹੁਤ ਵੱਡੇ ਕੀਤੇ ਗਏ ਸਨ, ਵਾਅਦੇ ਬਹੁਤ ਵੱਡੇ ਸਨ, ਤੇ ਇਸੇ ਦੇ ਮੱਦੇਨਜ਼ਰ ਜਿਹੜਾ ਸਰਕਾਰ ਦੇ ਖਿਲਾਫ ਅਜੇ ਵੀ ਕਿਤੇ ਨਾ ਕਿਤੇ ਰੋਹ ਦੇਖਿਆ ਜਾ ਸਕਦਾ ਹੈ। ਔਰ ਇਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਔਰ ਅੱਜ ਇਸ ਮੋਰਚੇ ਦੀ ਜੇ ਗੱਲ ਕੀਤੀ ਜਾਵੇ ਤਾਂ ਫਿਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹਨਾਂ ਲੀਹਾਂ ਦੇ ਉੱਪਰ ਫਿਰ ਪਰਤਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਲੀਹਾਂ ਦੇ ਉੱਪਰ ਕਿਸੇ ਵਕਤ ਮੋਰਚੇ ਦੀ ਆਰੰਭਤਾ ਹੋਈ ਸੀ ਜਾਂ ਲੋਕਾਂ ਦੀ ਸ਼ਮੂਲੀਅਤ ਹੋਈ ਸੀ। ਇਹਨਾਂ तमाम ਸਾਰੀਆਂ ਤਸਵੀਰਾਂ ਤੋਂ ਤੁਸੀਂ ਖੁਦ ਤਗਾਜ਼ਾ ਲਗਾ ਸਕਦੇ ਹੋ ਕਿ ਅਸਲ ਦੇ ਵਿੱਚ ਲੋਕ ਕੀ ਚਾਹੁੰਦੇ ਨੇ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਕਿੱਥੋਂ ਆਏ ਹੋ? ਗੁਰਮੇਲ ਸਿੰਘ ਜੀ। ਕਿੱਥੋਂ ਆਏ ਹੋ ਜੀ? ਦਮਦਮਾ ਸਾਹਿਬ ਤਲਵੰਡੀ ਸਾਬੋ। ਸਾਬੋ ਕੀ ਤਲਵੰਡੀ ਤੋਂ ਆਏ ਜੀ ਇੱਥੇ? ਹਾਂਜੀ ਹਾਂਜੀ ਹਾਂਜੀ। ਕਿਹੜੇ ਜੱਥੇ ਨਾਲ ਆਏ ਹੋ? ਨਹੀਂ, ਅਸੀਂ ਸ਼ੁਰੂ ਤੋਂ ਰਹਿ ਰਹੇ ਹਾਂ, 7 ਜਨਵਰੀ ਤੋਂ ਇੱਥੇ ਪੱਕੇ। 7 ਜਨਵਰੀ ਤੋਂ ਪੱਕੇ ਹੋ ਜੀ? ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ, ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਵੀ ਜ਼ਿਕਰ ਕੀਤਾ ਜਾਂਦਾ ਸੀ ਕਿ ਜਿਹੜਾ ਮੋਰਚਾ ਹੈ ਉਹ ਖਤਮ ਹੋਣ ਵੱਲੇ ਵੱਧ ਰਿਹਾ ਹੈ, ਪਰ ਜਦੋਂ ਲੋਕ ਪ੍ਰੈਜ਼ੈਂਟ ਹੁੰਦੇ ਨੇ, ਲੋਕਾਂ ਦੀ ਹਾਜ਼ਰੀ ਵੱਧਦੀ ਹੈ, ਫਿਰ ਕਿਵੇਂ ਦੇਖਦੇ? ਨਹੀਂ ਹੁੰਦਾ, ਇਹ ਗੁਰੂ ਦੀ ਕਿਰਪਾ ਹੈ ਜੀ। ਫਤਿਹਗੜ੍ਹ ਦੀ ਧਰਤੀ ਤੋਂ ਆਈ ਹੈ ਸੰਗਤ, ਸਾਹਿਬਜ਼ਾਦਿਆਂ ਦੀ ਕਿਰਪਾ ਨਾਲ ਇਹ ਜੰਗ ਜਿੱਤੀ ਜਾਊਗੀ। ਬੰਦੀ ਸਿੰਘ ਆਪਣੇ ਬਾਹਰ ਆਉਣਗੇ, ਚੜ੍ਹਦੀ ਕਲਾ ਹੋਊਗੀ। ਜਿਵੇਂ ਕਾਲ ਦਿੱਤੀ ਜਾਂਦੀ ਹੈ ਜੀ, ਜ਼ਰੂਰ ਸੰਯੋਗ ਪੈਂਦਾ, ਸੰਗਤ ਆਉਂਦੀ ਹੈ, ਸਿੰਘ ਆਉਂਦੇ ਆ ਪਿੰਡਾਂ 'ਚੋਂ। ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਦਾ ਉਹਨਾਂ 'ਤੇ, ਜ਼ਮੀਰ ਜਾਗਦੀ ਆਪਣੀ ਅੰਦਰੋਂ, ਫੇਰ ਹੀ ਸਿੱਖ ਆਉਂਦੇ ਆ ਜੀ, ਕਿਰਪਾ ਹੁੰਦੀ ਹੈ, ਆਉਂਦੇ ਰਹਿਣਗੇ, ਚੜ੍ਹਦੀ ਕਲਾ ਉਮੀਦ ਹੈਗੀ ਹੈ। ਹਾਂਜੀ ਹਾਂਜੀ, ਬਿਲਕੁਲ ਚੜ੍ਹਦੀ ਕਲਾ ਹੈ, ਜ਼ਰੂਰ ਜੰਗ ਜਿੱਤੀ ਜਾਊਗੀ। ਜਗਤਾਰ ਸਿੰਘ ਬਾਅਦ, ਕਿਉਂਕਿ ਉਹਨਾਂ ਨੇ ਤਾਂ ਦੇਖੋ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਆਪਣੇ ਲਈ ਉਹ ਜੇਲ੍ਹਾਂ 'ਚ ਬੈਠੇ ਅੱਜ, ਤੇ ਉਹਨਾਂ ਨੇ ਆਪਦਾ ਸਾਰਾ ਪਰਿਵਾਰ ਦੇਖੋ ਕਿ ਕਿੱਥੇ ਕਿੱਥੇ ਹੈ, ਸਭ ਕਿਵੇਂ ਦੁਖੀ ਹੋਏ ਆ, ਕਿਵੇਂ ਆਪਣੇ ਜ਼ਾਲਮ ਸਰਕਾਰਾਂ ਨੇ ਜੇਲ੍ਹਾਂ 'ਚ ਡੱਕੇ ਉਹਨਾਂ ਨੂੰ। ਕਿਉਂਕਿ ਉਹਨਾਂ ਨੂੰ ਕੀ ਲੋੜ ਸੀ ਜੇਲ੍ਹ 'ਚ ਬੰਦ ਹੋਣ ਦੀ, ਤੇ ਧੀਆਂ ਭੈਣਾਂ ਜਿੱਦਾਂ ਬਚਾਈਆਂ, ਹਿੰਦੂਆਂ ਦੀ ਬਚਾਈਆਂ, ਧਰਮ ਬਚਾਇਆ। ਆਪਣੇ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਲਈ ਸੀਸ ਦਿੱਤਾ ਆਪਦਾ, ਤਾਂ ਜਾ ਕੇ ਹਿੰਦੂ ਧਰਮ ਹੈਗੇ। ਅੱਜ ਨਹੀਂ ਕੀ ਹੋਣਾ ਸੀ ਦੁਨੀਆ ਦੇ ਵਿੱਚ, ਤੁਸੀਂ ਆਪ ਹੀ ਸੋਚੋ। ਤੇ ਆਪਣੇ ਗੁਰੂ ਤੇਗ ਬਹਾਦਰ ਨੇ ਸੀਸ ਦਿੱਤਾ, ਤੇ ਆਪਣੇ ਬੰਦੀ ਜਗਤਾਰ ਸਿੰਘ ਹਵਾਰਾ ਨੇ ਇਹ ਮਦਦ ਕੀਤੀ। ਜੇ ਅੱਜ ਨੌਜਵਾਨੀ ਹੈ ਤਾਂ ਜਗਤਾਰ ਸਿੰਘ ਹਵਾਰੇ ਦੀ ਵਜ੍ਹਾ ਨਾਲ ਹੈ, ਇਹ ਨੌਜਵਾਨੀ ਖਤਮ ਹੋ ਜਾਣੀ ਸੀ। ਇਹ ਆਵਾਮ ਦੇ ਜਾਂ ਜਿਹੜੇ ਪ੍ਰਦਰਸ਼ਨਕਾਰੀ ਲੋਕ ਨੇ, ਉਹਨਾਂ ਦੇ ਜਜ਼ਬਾਤ ਨੇ। ਉਹਨਾਂ ਨੇ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਬੰਦੀ ਸਿੰਘਾਂ ਦੀ ਕੌਮ ਵਾਸਤੇ, ਪੰਜਾਬ ਵਾਸਤੇ ਭੂਮਿਕਾ ਕੀ ਹੈ। ਇਹ ਉਹੀ ਜਿਹੜਾ ਮੋਰਚਾ ਘੜੂਆਂ ਦਾ
ਪੜਾਅ ਕਿਹਾ ਜਾ ਸਕਦਾ ਹੈ, ਜਿਹੜਾ ਪਹਿਲੇ ਦਿਨ ਤੋਂ ਲੱਗਾ ਹੋਇਆ ਹੈ। ਔਰ ਇੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਨਿਰਾਸ਼ਤਾ ਦੇ ਲਗਾਤਾਰ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਔਰ ਇਧਰਲੇ ਪਾਸੇ ਵੱਡੀ ਤਾਦਾਦ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਜਾਂ ਜਿਹੜੇ ਹਮਾਇਤ ਕਰਨ ਵਾਲੇ ਲੋਕ ਨੇ ਉਹਨਾਂ ਦਾ ਜਮਾਵੜਾ ਲੱਗਾ ਹੋਇਆ ਹੈ। ਔਰ ਜਿਸ ਤਰੀਕੇ ਦੇ ਨਾਲ ਪਹਿਲਾਂ ਮੋਰਚੇ ਦੇ ਵਿੱਚ ਜਦੋਂ ਆਰੰਭਤਾ ਹੁੰਦੀ ਹੈ ਇਸ ਮੋਰਚੇ ਦੀ, ਤਾਂ ਉਸ ਵਕਤ ਦਾ ਮਾਹੌਲ ਸੀ ਬਿਲਕੁਲ ਉਸੇ ਤਰ੍ਹਾਂ ਦਾ ਮਾਹੌਲ ਅੱਜ ਦੇ ਦਿਨ ਦੇ ਦਰਮਿਆਨ ਵੀ ਨਜ਼ਰ ਆ ਰਿਹਾ ਹੈ। ਔਰ ਲੋਕਾਂ ਦੇ ਵੱਲੋਂ, ਆਵਾਮ ਦੇ ਵੱਲੋਂ ਇਸ ਮੋਰਚੇ ਨੂੰ ਸਪੋਰਟ ਕੀਤੀ ਜਾ ਰਹੀ ਹੈ। ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਅੱਜ ਇਸ ਮੋਰਚੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ, ਅਗਲੀ ਰੂਪਰੇਖਾ ਕੀ ਹੋ ਸਕਦੀ ਹੈ, ਜਾਂ ਜਿਹੜੇ ਇਕੱਠ ਨੇ ਉਹ ਇਸੇ ਤਰ੍ਹਾਂ ਹੁੰਦੇ ਰਹਿਣਗੇ। ਔਰ ਜਿਹੜੇ ਮਾਰਚ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਜਾਂ ਪੱਕੇ ਤੌਰ ਤੇ ਬੈਠਣ ਵਾਸਤੇ ਆਉਂਦੇ ਨੇ, ਉਹ ਲਗਾਤਾਰ ਕਿੰਨੇ ਸਮੇਂ ਬਾਅਦ ਆ ਸਕਦੇ ਨੇ। ਔਰ ਇਧਰਲੇ ਪਾਸੇ ਤੋਂ ਵੀ ਇੱਕ ਅਜਿਹੀ ਤਸਵੀਰ ਸਾਂਝੀ ਕਰ ਦਿੰਨੇ ਆ, ਜਿਹੜੀ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨਦੀ ਹੈ। ਜਿਹੜੇ ਲੋਕ ਕਹਿੰਦੇ ਨੇ ਮੋਰਚਾ ਖਤਮ ਹੋ ਗਿਆ, ਬੰਦੀ ਸਿੰਘਾਂ ਦੀ ਰਿਹਾਈ ਵਾਲਾ, ਸਿੱਖਾਂ ਦੀਆਂ ਵੱਡੀਆਂ ਮੰਗਾਂ ਵਾਲਾ, ਤੇ ਅੱਜ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਉਸ ਕੁਐਸਚਨ ਦਾ ਆਨਸਰ ਜ਼ਰੂਰ ਮਿਲੇਗਾ। ਜਿਵੇਂ ਮੋਰਚੇ ਦੀ ਆਰੰਭਤਾ ਵੇਲੇ ਤੰਬੂ ਲੱਗੇ ਸਨ, ਤੇ ਬਿਲਕੁਲ ਅੱਜ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪੂਰੀ ਤਿਆਰੀ ਹੋ ਰਹੀ ਹੋਵੇ। ਇੱਥੇ ਗੱਲਬਾਤ ਕਰਨ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਗੱਲ ਕਰੋਗੇ ਜੀ? ਬਾਈ ਜੀ ਹੁਣਾਂ ਨਾਲ ਇੱਧਰ ਗੱਲਬਾਤ ਕਰਨ ਦਾ ਯਤਨ ਕਰਾਂਗੇ। ਔਰ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਪਿੰਡ ਹਵਾਰਾ, ਜਥੇਦਾਰ ਸਾਹਿਬ ਦੇ ਹਵਾਰਾ ਤੋਂ ਪੈਣਾ, ਜਥੇਦਾਰ ਦੇ ਸਾਹਿਬ ਦੇ ਪਿੰਡ ਤੋਂ ਆਏ ਆ। ਪੱਕੇ ਤੌਰ ਤੇ ਬੈਠ ਰਹੇ ਹੋ ਜੀ ਤੁਸੀਂ? ਹਾਂਜੀ ਹਾਂਜੀ, ਪਹਿਲਾਂ ਵੀ ਸਾਡੀ ਹਾਜ਼ਰੀ ਹੈਗੀ ਆ। ਪਹਿਲਾਂ ਟਰਾਲੀ ਖੜੀ ਸੀ, ਚਲੋ ਰੁਝੇਵੇਂ ਰਹਿੰਦਾ, ਫਸਲਬਾੜੀ ਦਾ ਕਈ ਵਾਰ ਕੰਮ ਰਹਿੰਦਾ ਜੀ, ਲੈ ਗਏ ਸੀ ਟਰਾਲੀ, ਹੁਣ ਦੁਬਾਰੇ ਲਿਆ ਕੇ ਫੇਰ ਖੜਾਈ ਹੈ। ਹਾਂਜੀ, ਵੀ ਪੱਕੇ ਤੌਰ ਤੇ ਜਿਹੜਾ ਫੈਸਲਾ ਕੀਤਾ ਹੈ ਕਿ ਇੱਥੇ ਬੈਠ ਰਹੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ। ਕੀ ਲੱਗਦਾ ਜੀ ਮੋਰਚੇ ਬਾਰੇ? ਜਿਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਸਮੇਂ-ਸਮੇਂ ਤੇ ਕਿਹਾ ਜਾਂਦਾ ਹੈ ਮੋਰਚੇ ਦੇ ਸਮੀਕਰਨ ਦੇਖ ਕੇ ਕਿ ਮੋਰਚਾ ਖਤਮ ਹੋਣ ਦੀਆਂ ਲੀਹਾਂ ਦੇ ਵੱਲੇ ਵੱਧ ਰਿਹਾ ਹੈ, ਅੱਜ ਦੇ ਮਾਰਚ ਤੋਂ ਜਾਂ ਜਿਹੜਾ ਸੰਗਤ ਦੇ ਮਨਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਕਹਿ ਸਕਦੇ ਕਿ ਰੁਚੀ ਬਣੀ ਹੋਈ ਹੈ ਕਿ ਮੋਰਚੇ ਨੂੰ ਸਪੋਰਟ ਕੀਤੀ ਜਾਵੇ ਤੇ ਮੋਰਚਾ ਜਿੱਤਿਆ ਜਾਵੇ। ਕਿਵੇਂ ਦੇਖਦੇ ਹੋ ਜੀ ਇਸ ਗੱਲ ਨੂੰ? ਹਾਂ, ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਕਿ ਮੋਰਚਾ ਜਿੱਤਿਆ ਜਾਵੇ। ਬਾਕੀ ਜਥੇਦਾਰ ਸਾਹਿਬ ਦਾ ਵੀ ਆਦੇਸ਼ ਹੈ ਵੀ ਤੁਸੀਂ ਵੱਧ ਤੋਂ ਵੱਧ ਹਾਜ਼ਰੀ ਭਰੋ। ਹੋਰ ਸੰਗਤਾਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ, ਤੁਹਾਡੇ ਚੈਨਲ ਰਾਹੀਂ ਕਹਿੰਦੇ ਹਾਂ ਵੀ ਭਰਿਆ ਜਾਵੇ। ਚਲੋ ਆਉਂਦੇ ਰਹਿੰਦੇ ਆ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਜਿਵੇਂ ਦਰਿਆ 'ਚ ਪਾਣੀ ਕਦੇ ਵੱਧ ਆ ਗਿਆ, ਕਦੇ ਘੱਟ ਆ ਗਿਆ, ਪਰ ਜਿਹੜੇ ਜਿਵੇਂ ਆਪਾਂ ਦੇਖਦੇ ਹਾਂ ਦਰਿਆ ਦੀ ਇੱਕ ਧਾਰਾ ਹੁੰਦੀ ਹੈ ਜਿਹੜੀ ਬਿਲਕੁਲ ਸ਼ਾਂਤ ਔਰ ਸਹੀ ਔਰ ਸਾਫ਼ ਤਰੀਕੇ ਨਾਲ ਨਿਰਮਲ ਬਿਲਕੁਲ ਗੱਭੇ ਚੱਲਦੀ ਹੁੰਦੀ ਹੈ। ਆਲੇ ਦੁਆਲੇ ਤੋਂ ਕਈ ਵਾਰ ਮੇਰੇ ਵਰਗੇ ਪਾਣੀ ਪੂਣੀ ਮੀਂਹ ਦਾ ਜ਼ਿਆਦਾ ਆਉਂਦਾ, ਇਕੱਠ ਆ ਜਾਂਦਾ, ਕਦੇ ਲੱਕੜੀਆਂ ਆ ਗਈਆਂ, ਕਦੇ ਪਾਣੀ ਗੰਧਲਾ ਹੋ ਗਿਆ, ਪਰ ਉਹ ਨਿਰਮਲ ਧਾਰਾ ਤਾਂ ਇੱਥੇ ਮੌਜੂਦ ਫਿਰ ਵੀ ਹੈਗੀ ਹੈ। ਜਥੇਦਾਰ ਹਵਾਰਾ ਸਾਹਿਬ ਦੇ ਪਿੰਡ ਤੋਂ ਆਏ ਹੋ, ਜਦੋਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਚੀਜ਼ ਨੂੰ ਮੰਨਿਆ ਜਾਂਦਾ ਕਿ ਜ਼ਿਆਦਤੀ ਹੋ ਰਹੀ ਹੈ ਜੇਲ੍ਹ ਦੇ ਵਿੱਚ, ਤਾਂ ਫਿਰ ਪਿੰਡ ਵਾਲੇ ਜਾਂ ਇਲਾਕੇ ਵਾਲੇ ਕੀ ਸੋਚਦੇ ਆ? ਉਹਨਾਂ ਦੇ ਵਿੱਚ ਤੁਸੀਂ ਵੀ ਆਉਣੇ ਹੋ। ਦੇਖੋ ਸੋਚਦੇ ਅਸੀਂ ਇਹ ਇੱਕ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਪਰਮਾਤਮਾ ਜੋ ਵੀ ਸ਼ਾਸਕ ਹੈ ਇਸ ਮੁਲਕ ਦੇ ਜਾਂ ਦੇਸ਼ ਦੇ ਕਹਿ ਲਈਏ, ਪੰਜਾਬ ਦੇ ਕਹਿ ਲਈਏ, ਉਹਨਾਂ ਨੂੰ ਜਾਂ ਭਾਰਤ ਦੇ ਕਹਿ ਲਈਏ, ਉਹਨਾਂ ਨੂੰ ਸਮੱਤ ਬਖਸ਼ੇ ਵੀ ਜੋ ਵੀ ਜਥੇਦਾਰ ਸਾਹਿਬ ਉਹਨਾਂ ਨੇ ਜਾਂ ਹੋਰ ਬੰਦੀ ਸਿੰਘਾਂ ਨੇ ਲੜਾਈ ਲੜੀ ਹੈ ਜਾਂ ਜਿਹੜੇ ਜੋ ਵੀ ਕੰਮ ਕਰਿਆ ਉਹਨਾਂ ਨੇ, ਆਪਣਾ ਕੋਈ ਉਹਨਾਂ ਦਾ ਨਿੱਜੀ ਮਸਲਾ ਨਹੀਂ ਸੀ। ਉਹਨਾਂ ਨੇ ਪੰਜਾਬ ਦੀ ਖਾਤਰ ਪੰਥਕ ਰਵਾਇਤਾਂ ਦੇ ਅਨੁਸਾਰ ਜੋ ਵੀ ਕੰਮ ਕਰਿਆ ਉਹ ਕਰਿਆ। ਜਿਹੜੇ ਅੱਜ ਕੱਲ੍ਹ ਕਿਸਾਨੀ ਦਾ, ਹੁਣ ਤੁਹਾਨੂੰ ਪਤਾ ਹੋਣਾ, ਤੁਸੀਂ ਚੈਨਲ ਵਾਲੇ ਹੈ, ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਇਹ ਮਸਲਾ ਵੀ ਉਸ ਟਾਈਮ ਜਿਹੜੇ ਬੰਦੀ ਸਿੰਘ ਆ ਉਸ ਟਾਈਮ ਖਾੜਕੂ ਸੰਘਰਸ਼ ਕਹਿੰਦੇ ਸੀ, ਉਹਨਾਂ ਦੇ ਮਸਲੇ ਇਹੀ ਸੀ। ਫਸਲਾਂ ਦਾ ਵੀ ਉਹ ਕਹਿੰਦੇ ਸੀ ਵੀ ਸਾਨੂੰ ਮੁੱਲ ਮਿਲਣਾ ਚਾਹੀਦਾ, ਜਾਂ ਪੰਜਾਬ ਦੇ ਮਸਲੇ ਪੰਜਾਬ ਸਰਕਾਰ ਹੱਲ ਕਰੇ ਜੋ ਵੀ ਹੈਗੇ ਹੈ, ਜਾਂ ਸੰਤ ਭਿੰਡਰਾਂ ਦੇ ਟਾਈਮ ਤੇ ਵੀ ਦੇਖੋ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਉਹ 'ਚ ਵੀ ਇਹੀ ਮੱਦ ਸੀਗੀਆਂ, ਕੁਛ ਮਿਲਦੀਆਂ ਜੁਲਦੀਆਂ। ਚਲੋ ਠੀਕ ਹੈ ਜੀ, ਹੁਣ ਅਸੀਂ ਕਹਿੰਦੇ ਇੱਕ ਤਾਂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਸ਼ਾਸਕਾਂ ਨੂੰ ਵੀ ਕਹਿੰਦੇ ਆ ਮਹਾਰਾਜ ਉਹਨਾਂ ਦੇ ਮਨ ਸਮਰੱਥਿਆ ਪਾਵੇ, ਤੇ ਜੋ ਵੀ ਬੰਦੀ ਸਿੰਘ ਆ ਜਥੇਦਾਰ ਦੇ ਸਮੇਤ ਉਹ ਸਾਰੇ ਦੇ ਸਾਰੇ ਆਪਣੇ ਘਰਾਂ 'ਚ ਆਉਣ, ਪੰਜਾਬ 'ਚ ਆਉਣ। ਇੱਕ ਇਹ ਵੀ ਵੱਡਾ ਸਵਾਲ ਰਿਹਾ ਕਿ ਮੋਰਚਾ ਸਿਖਰਾਂ ਦੇ ਉੱਪਰ ਵੀ ਗਿਆ ਸੀ, ਪਰ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਸੱਤਾਹੀਨ ਸੀ ਕਿਸੇ ਵਕਤ, ਔਰ ਸੱਤਾ ਦੇ ਵਿੱਚ ਆਉਂਦੇ ਸਾਰੀ ਕਿਤੇ ਨਾ ਕਿਤੇ ਰੁੱਖ ਬਦਲਿਆ। ਜਦੋਂ ਸੱਤਾਹੀਨ ਸੀ ਤਾਂ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਗਿਆ, ਪਰ ਜਦੋਂ ਇਹ ਮੋਰਚਾ ਲੱਗਦਾ ਹੈ, ਮੋਰਚਾਕਾਰੀ ਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਰੁਚੀ ਨਹੀਂ ਦਿਖਾਈ ਗਈ। ਨਹੀਂ ਜੀ, ਬਿਲਕੁਲ ਸਹੀ ਗੱਲ ਆ। ਉਹਨਾਂ ਦਾ ਮਕਸਦ ਸਿਰਫ ਵੋਟਾਂ ਲੈਣ ਵਾਸਤੇ ਹੀ ਹੁੰਦਾ ਹੈ।
ਜਦੋਂ ਜਿੱਦਾਂ ਤੁਸੀਂ ਕਿਹਾ ਵੀ ਉਹ ਪਹਿਲਾਂ ਆਉਂਦੇ ਸੀਗੇ, ਉੱਥੇ ਭਗਵੰਤ ਮਾਨ ਦੀ ਪਹਿਲਾਂ ਫੋਟੋ ਵੀ ਲੱਗੀ ਰਹੀ ਹੈ, ਜਿਹੜੀ ਤਕਰੀਬਨ ਲਗਭਗ 2013 ਦੇ ਵਿੱਚ ਜਦੋਂ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠੇ ਸੀਗੇ ਉੱਥੇ ਆਉਂਦੇ ਰਹੇ ਆ। ਇਹ ਤਾਂ ਚਲੋ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਦੇਖਦੇ ਆ, ਉਸ ਟਾਈਮ ਖੁਦ ਮੈਂ ਆਪਣੀ ਗੱਲ ਕਰਦਾ, ਮੇਰੇ ਅੱਖੀ ਦੇਖੀ ਦੇ ਕੰਨੇ ਸੁਣੇ ਦੀਆਂ ਉਹ ਗੱਲਾਂ, ਉਹ ਉੱਥੇ ਆਉਂਦਾ ਹੁੰਦਾ ਸੀਗਾ। ਉਹ ਕਹਿੰਦਾ ਸੀ ਵੀ ਪੰਜਾਬ ਸਰਕਾਰ ਨੂੰ ਇਹ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਨਾ ਚਾਹੀਦਾ, ਤੇ ਉਹਨਾਂ ਨੇ ਸੱਤਾ ਲੈਣੀ ਹੁੰਦੀ ਹੈ, ਉਹਨੇ ਜੋ ਵੀ ਸੱਤਾ ਜਿਨ੍ਹਾਂ ਨੇ ਲੈਣੀ ਹੁੰਦੀ ਹੈ ਉਹ ਕਹਿਣੀ ਯਾਰ ਕਰਨੀ ਉਹਨਾਂ ਦੀ ਇੱਕ ਨਹੀਂ ਹੁੰਦੀ, ਸਿਰਫ ਉਹਨਾਂ ਨੂੰ ਕੁਰਸੀ ਚਾਹੀਦੀ ਹੁੰਦੀ ਹੈ, ਜਾਂ MLA ਦੀ ਕਹਿ ਲਓ, ਜਾਂ MP ਦੀ ਕਹਿ ਲਓ, ਜਾਂ ਭਗਵੰਤ ਮਾਨ ਬੈਠਾ ਹੁਣ ਉਹ ਕੁਰਸੀ ਤੇ ਕਹਿ ਲਓ, ਪਾਰਟੀ ਚਾਹੇ ਕੋਈ ਵੀ ਹੋਵੇ, ਉਹਨਾਂ ਨੇ ਸਿਰਫ ਕੁਰਸੀ ਲੈਣੀ ਹੁੰਦੀ ਆ। ਆਮ ਲੋਕਾਂ ਦੇ ਹਿੱਤਾਂ ਨਾਲ ਉਹਨਾਂ ਨੂੰ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ ਹੁੰਦਾ। ਇੱਕ ਪਾਸੇ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਨੂੰ ਵੀ ਸਪੋਰਟ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਕੌਮ ਦਾ ਮੋਰਚਾ ਹੈ, ਮਨੁੱਖੀ ਅਧਿਕਾਰਾਂ ਦਾ ਮੋਰਚਾ ਹੈ, ਔਰ ਇਸ ਮੋਰਚੇ ਨੂੰ ਸਪੋਰਟ ਕੀਤੀ ਜਾਣੀ ਚਾਹੀਦੀ ਹੈ। ਤੁਹਾਡੇ ਪਰਿਵਾਰ ਨੇ ਜਾਂ ਤੁਹਾਡੇ ਪਿੰਡ ਵਾਲਿਆਂ ਜਾਂ ਇਲਾਕੇ ਵਾਲਿਆਂ ਨੇ ਇਸ ਗੱਲ ਨੂੰ ਕਿਉਂ ਜ਼ਰੂਰੀ ਸਮਝਿਆ ਕਿ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਆ? ਦੇਖੋ ਹੁਣ ਜਦੋਂ ਇਨਸਾਨੀਅਤ ਦੇ ਤੌਰ ਤੇ ਤਾਂ ਹਰੇਕ ਦਾ ਹੀ ਫਰਜ਼ ਬਣਦਾ ਹੈ। ਹੁਣ ਅਸੀਂ ਜਥੇਦਾਰ ਦੇ ਪਿੰਡ ਤੋਂ ਹੋ ਕੇ ਸਾਡਾ ਤਾਂ ਹੋਰ ਵੀ ਜ਼ਿਆਦਾ ਫਰਜ਼ ਬਣਦਾ ਹੈ ਵੀ ਅਸੀਂ ਆਪਣਾ ਫਰਜ਼ ਨਿਭਾਈਏ। ਹੋਰ ਵੀ ਜਿਹੜੇ ਇਨਸਾਫ ਪਸੰਦ ਲੋਕ ਹੈ, ਜਾਂ ਹੋਰ ਵੀ ਕੋਈ ਨਸ਼ਿਆਂ ਦੇ ਵਿਰੁੱਧ ਲੜ ਰਿਹਾ ਹੈ, ਕੋਈ ਪਾਣੀਆਂ ਦੇ ਵਿਰੁੱਧ ਲੜ ਰਿਹਾ ਹੈ, ਕੋਈ ਪੰਜਾਬੀ ਬੋਲੀ ਲਈ ਲੜ ਰਿਹਾ ਹੈ, ਸਾਰਿਆਂ ਦੇ ਮਸਲੇ ਤਾਂ ਪੰਜਾਬ ਦੇ ਹੀ ਹੈ, ਤਾਂ ਕਰਕੇ ਸਾਡਾ ਫਰਜ਼ ਬਣਦਾ ਹੋਣਾ ਚਾਹੀਦਾ। ਹੋਰ ਕਿੰਨੀਆਂ ਕੁ ਟਰਾਲੀਆਂ ਆਈਆਂ ਤੁਹਾਡੇ ਨਾਲ? ਹੋਰ ਤਕਰੀਬਨ ਆਈਆਂ ਜੀ 10 ਕੁ ਟਰਾਲੀਆਂ ਆਈਆਂ। ਅਸੀਂ ਰਾਣਵਾ ਤੋਂ ਚੱਲੇ ਆਂ ਤੇ ਹੋਰ ਵੀ ਗੱਡੀਆਂ ਵੀ ਕਾਫੀ ਆਈਆਂ, ਹੋਰ ਸੰਗਤ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਉਹ ਵੀ ਨਾਲ ਆਏ ਆ। ਪੱਕੇ ਤੌਰ ਤੇ ਬੈਠਣ ਵਾਲੇ ਲੋਕ ਕਿੰਨੇ ਕੁ ਜੀ? ਪੱਕੇ ਤੌਰ ਤੇ ਤਾਂ ਦੇਖੋ ਜੀ ਅਸੀਂ ਤਾਂ ਬੈਠਾਂਗੇ, ਬਾਕੀ ਹੁਣ ਜਿਹੜੇ ਹੋਰ ਹੈ ਹੁਣ ਹਰੇਕ ਦਾ ਕਿਤੇ ਆਉਣਾ ਜਾਣਾ ਉਹ ਵੀ ਬੈਠਣਗੇ। ਜੋ ਟਰਾਲੀਆਂ ਲੈ ਕੇ ਆਏ ਆ ਉਹ ਦੇਖੋ ਟਰੈਕਟਰ ਖੜਾ ਹੈ, ਉਹ ਬਾਠਾਂ ਖੁਰਦ ਤੋਂ ਖੜਾ ਹੈ, ਟੋਡਰਪੁਰ ਪਿੰਡ ਤੋਂ ਆਇਆ, ਝਾੜ ਸਾਹਿਬ ਤੋਂ ਆਇਆ, ਪਨੈਚਾਂ ਤੋਂ ਆਏ ਆ, ਇਹ ਬੈਠਣਗੇ। ਟਰਾਲੀਆਂ ਲੈ ਕੇ ਆਏ ਆ, ਉਹਨਾਂ ਦੇ ਬੈਨਰ ਲੱਗੇ ਹੋਏ ਆ, ਬੈਠਣਗੇ ਜੀ ਇੱਥੇ ਪੱਕੇ ਤੌਰ ਤੇ ਬੈਠਣਗੇ। ਬਿਲਕੁਲ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਉਹ ਲੋਕ ਨੇ ਜਿਹੜੇ ਇਸ ਮੋਰਚੇ ਦੇ ਵਿੱਚ ਪੱਕੇ ਤੌਰ ਤੇ ਕਿਆਸ ਰਹੀਆਂ ਨੇ ਕਿ ਬੈਠਣ ਵਾਸਤੇ ਆਏ ਹੋਏ ਨੇ, ਔਰ ਕੋਈ ਵੱਡੀ ਸਪੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਸਕਦੀ ਹੈ, ਕਿਉਂਕਿ ਜਿਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਨਿਰਾਸ਼ਤਾ ਵੀ ਦੇਖੀ ਜਾ ਸਕਦੀ ਸੀ ਕਿ ਮੋਰਚਾ ਜਿਹੜੀਆਂ ਲੀਹਾਂ ਦੇ ਉੱਪਰ ਚੱਲਣਾ ਚਾਹੀਦਾ ਹੈ ਉਹਨਾਂ ਲੀਹਾਂ ਦੇ ਉੱਪਰ ਚੱਲਦਾ ਨਜ਼ਰ ਨਹੀਂ ਆ ਰਿਹਾ। ਔਰ ਅੱਜ ਦੇਖਿਆ ਜਾ ਸਕਦਾ ਕਿ ਬਹੁਤ ਸਾਰੀਆਂ ਅਜਿਹੀਆਂ ਟਰਾਲੀਆਂ ਨੇ, ਅਜਿਹੇ ਲੋਕ ਨੇ ਜਿਹੜੇ ਪੱਕੇ ਤੌਰ ਤੇ ਇਸ ਮੋਰਚੇ ਦੇ ਵਿੱਚ ਬੈਠਣ ਵਾਸਤੇ, ਪੱਕਾ ਮੋਰਚਾ ਲਗਾਉਣ ਵਾਸਤੇ ਆਏ ਨੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ ਉਹ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੋਹਾਲੀ ਦੇ ਵਿੱਚ ਜਿਹੜਾ ਤਕਰੀਬਨ ਸਵਾ ਸਾਲ ਦੇ ਸਮੇਂ ਤੋਂ ਮੋਰਚਾ ਲੱਗਾ ਹੋਇਆ, ਤਾਂ ਇਸੇ ਮੋਰਚੇ ਨੂੰ ਸਪੋਰਟ ਕਰਨ ਵਾਸਤੇ, ਸਮਰਥਨ ਦੇਣ ਵਾਸਤੇ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੱਥੇ ਅੱਜ ਕਹਿ ਸਕਦੇ ਹਾਂ ਕਿ ਸਮਰਥਨ ਕਰਨ ਵਾਲੇ ਲੋਕ ਪੁੱਜੇ ਨੇ, ਇਨਸਾਫ ਪਸੰਦ ਲੋਕ ਪੁੱਜੇ ਨੇ ਟਰੈਕਟਰ ਟਰਾਲੀਆਂ ਦੇ ਉੱਪਰ ਤਾਇਨਾਤ ਹੋ ਕੇ। ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ। ਔਰ ਮੋਰਚੇ ਨੂੰ ਜੀ ਆਇਆਂ ਆਖਣ ਵਾਸਤੇ ਇੱਧਰਲੇ ਪਾਸੇ ਤੋਂ ਜਿਹੜਾ ਰਸਤਾ ਹੈ ਖੋਲ੍ਹਿਆ ਵੀ ਜਾ ਰਿਹਾ ਪ੍ਰਬੰਧਕਾਂ ਦੇ ਵੱਲੋਂ, ਜਿਹੜੇ ਇੱਥੇ ਵਲੰਟੀਅਰ ਸਾਹਿਬਾਨ ਨੇ ਉਹਨਾਂ ਦੇ ਵੱਲੋਂ। ਔਰ ਇੱਧਰਲੇ ਪਾਸੇ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਜ਼ੁਰਗ ਨੇ ਉਹ ਇਸ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਆਏ ਨੇ। ਤੇ ਪਿੰਡ ਸਿੱਧੂਪੁਰ ਕਲਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਹ ਟਰਾਲੀ ਆਈ ਹੈ, ਟਰੈਕਟਰ ਟਰਾਲੀ ਆਈ ਹੈ, ਔਰ ਇਹ ਬਜ਼ੁਰਗ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਆਏ ਨੇ। ਔਰ ਇੱਧਰਲੇ ਪਾਸੇ ਫਾਰਮ ਟਰੈਕ ਦੇ ਉੱਪਰ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਜਿਹੜੇ ਡਟੇ ਹੋਏ ਨੇ ਤਕਰੀਬਨ ਸਵਾ ਸਾਲ ਦੇ ਸਮੇਂ ਤੋਂ ਨੇ। ਔਰ ਇਹ ਬਹੁਤ ਸਾਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਤਾਂ ਪੂਰੀਆਂ ਕਰ ਚੁੱਕੇ ਨੇ, ਪਰ ਉਹਨਾਂ ਦੀ ਸਜ਼ਾ ਦੇ ਵਿੱਚ ਰਿਆਇਤ ਹੁੰਦੀ ਨਹੀਂ ਨਜ਼ਰ ਆਉਂਦੀ। ਔਰ ਉਸੇ ਨੂੰ ਸਪੋਰਟ ਕਰਨ ਵਾਸਤੇ, ਉਸੇ ਨੂੰ ਸਮਰਥਨ ਦੇਣ ਵਾਸਤੇ ਅੱਜ ਇੱਕ ਵੱਡਾ ਮਾਰਚ ਉਲੀਕਿਆ ਗਿਆ ਹੈ, ਜਿਹਦੇ ਵਿੱਚ ਪ੍ਰਬੰਧਕਾਂ ਦੇ ਨਾਲ ਜਿਹੜੇ ਪ੍ਰਬੰਧਕ ਇਸ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਸਮੇਤ ਪਰਮਿੰਦਰ ਸਿੰਘ ਝੋਟਾ ਜੋ ਕਿ ਨਸ਼ਿਆਂ ਦੀ ਖਿਲਾਫਤ ਕਰਦਾ ਨਜ਼ਰ ਆ ਰਿਹਾ ਹੈ ਮਾਲਵੇ ਦੇ ਪਿੰਡਾਂ ਦੇ ਵਿੱਚ, ਮਾਨਸਾ ਇਲਾਕੇ ਦੇ ਵਿੱਚ ਔਰ ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ। ਤੇ ਅੱਜ ਪਰਮਿੰਦਰ ਸਿੰਘ ਝੋਟਾ ਦੀ ਵੀ ਖਾਸ ਕਰ ਸ਼ਮੂਲੀਅਤ ਦੇਖੀ ਜਾ ਸਕਦੀ ਹੈ। ਪਿੰਡ ਪਨੈਚਾਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਪਿੰਡ ਝਾੜ ਸਾਹਿਬ ਜ਼ਿਲ੍ਹਾ ਲੁਧਿਆਣੇ ਤੋਂ ਜਿਹੜੀਆਂ ਟਰੈਕਟਰ ਟਰਾਲੀਆਂ ਜਾਂ ਜਿਹੜੇ ਲੋਕ ਜਿੱਥੋਂ ਦੇ ਵਸਿੰਦੇ ਸਪੋਰਟ ਕਰਨ ਵਾਸਤੇ ਨੇ ਉਹ ਵੀ ਤੁਹਾਡੇ ਨਾਲ ਨਾਮ ਸਾਂਝੇ ਕਰ ਰਹੇ ਹਾਂ। ਔਰ ਇਹ
ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਂਝਾ ਕਰਦੀਆਂ ਨੇ। ਨੌਜਵਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਿੰਦਰ ਸਿੰਘ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਮੋਰਚੇ ਨੂੰ ਸਪੋਰਟ ਕਰ ਰਹੇ ਨੇ। ਬਾਈ ਜੀ, ਕਿਵੇਂ ਦੇਖਦੇ ਹੋ? ਲੰਬੇ ਸਮੇਂ ਬਾਅਦ ਜੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦਾ ਇਕੱਠ, ਇਸ ਤਰ੍ਹਾਂ ਦਾ ਮਾਰਚ ਦੇਖਣ ਨੂੰ ਨਜ਼ਰ ਆਉਂਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਅੱਜ ਦਾ ਇਕੱਠ ਸੀਗਾ ਇਹਦੇ ਵਾਸਤੇ ਕੋਈ ਵੱਡੀ ਜ਼ਿਆਦਾ ਕਾਲ ਨਹੀਂ ਦਿੱਤੀ ਗਈ, ਪਰ ਹੁਣ ਦੇਖੋ ਜਿਵੇਂ ਅੰਮ੍ਰਿਤਪਾਲ ਵਾਰੀ ਵੀ ਸਿੱਖਾਂ ਨੂੰ ਜ਼ਿਆਦਾ ਜੋਸ਼ ਹੈ ਮੁੰਡਿਆਂ 'ਚ ਸਾਰਿਆਂ 'ਚ, ਤੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਇਹ ਵੀ ਆਪਣੇ ਸਿੰਘ ਹੈ ਤੇ ਅੰਮ੍ਰਿਤਪਾਲ ਵੀ ਆਪਣੀ। ਜਿਵੇਂ ਅੱਜ ਇੱਥੇ ਪਰਵਿੰਦਰ ਸਿੰਘ ਝੋਟਾ ਹੈ ਵਿਸ਼ੇਸ਼ ਤੌਰ ਤੇ, ਉਹਨੇ ਵੀ ਵੀਡੀਓ ਪਾ ਕੇ ਬਕਾਇਦਾ ਤੌਰ ਤੇ ਕਿਹਾ ਕਿ 16 ਤਰੀਕ ਨੂੰ ਆਪਾਂ ਨੇ ਮੋਹਾਲੀ ਮੋਰਚੇ 'ਚ ਪਹੁੰਚਣਾ ਤੇ 17 ਨੂੰ ਅੰਮ੍ਰਿਤਸਰ ਮੋਰਚੇ 'ਚ ਪਹੁੰਚਣਾ। ਤੇ ਇਸੇ ਸੰਬੰਧ ਵਿੱਚ ਬਹੁਤ ਜ਼ਿਆਦਾ ਤਿਆਰੀਆਂ ਜੀ। ਇੱਥੇ ਵੀ ਅੱਜ ਨੌਜਵਾਨਾਂ ਦੀ ਇਹੀ ਮੀਟਿੰਗ ਹੈ ਵੀ ਕੱਲ੍ਹ ਨੂੰ 17 ਤਰੀਕ ਨੂੰ ਕਿਵੇਂ ਇਕੱਠ ਲੈ ਕੇ ਜਾਣਾ, ਤੇ ਉਸੇ ਸੰਬੰਧ 'ਚ ਸਾਰੇ ਨੌਜਵਾਨ ਜਾਗੇ ਹੋਏ ਨੇ। ਪਰ ਐਂ ਵੀ ਕਈ ਵਾਰ ਕੋਈ ਵਿੱਚ ਊਣ ਤਾਂ ਹੀ ਹੋ ਜਾਂਦੀ, ਉਹਦੇ ਕਰਕੇ ਥੋੜਾ ਇਕੱਠ ਰੋਕ ਪੈ ਗਈ ਸੀ, ਪਰ ਸਾਰੀ ਪਾਰਟੀ ਜਥੇਬੰਦੀ ਨਾਲ ਹੈ ਜੀ। ਮਾਰਚ ਕਿੰਨਾ ਕੁ ਲੱਗਦਾ ਹੈ ਕਿ ਕਿੰਨੇ ਕੁ ਲੋਕਾਂ ਦਾ ਜਾਂ ਕਿੰਨੀਆਂ ਕੁ ਗੱਡੀਆਂ, ਮੋਟਰਸਾਈਕਲ, ਟਰੈਕਟਰ ਟਰਾਲੀਆਂ ਦਾ ਮਾਰਚ ਹੋ ਸਕਦਾ ਹੈ ਜਿਹੜਾ ਅੱਜ ਵਾਲਾ ਆ? ਨਹੀਂ, ਅੱਜ ਵਾਲਾ ਮਾਰਚ ਦੇਖੋ ਜੀ ਇਦਾਂ ਦਾ ਮਾਰਚ ਨਹੀਂ, ਖੁੱਲੀ ਕਾਲ ਵਾਲਾ ਮਾਰਚ ਨਹੀਂ, ਤਾਂ ਇਹ ਸਿਰਫ ਕੁਝ ਜਿਹੜੇ ਇਹਦੇ ਮੋਰਚੇ 'ਚ ਟਰਾਲੀਆਂ ਟਰੂਲੀਆਂ ਖੜਾਉਣੀਆਂ, ਉਹ ਪਿੰਡਾਂ 'ਚੋਂ ਇੱਕ ਟਰਾਲੀ ਆਈ ਹੈ। ਕੁਝ ਪਿੰਡਾਂ 'ਚ ਜਿਹੜੇ ਕਹਿੰਦੇ ਸੀ ਪੱਕੇ ਤੌਰ 'ਤੇ ਇੱਥੇ ਟਰਾਲੀ ਖੜਾਉਣੀ ਹੈ, ਤੇ ਉਹੀ ਉਹਨਾਂ ਦੇ ਪਿੰਡਾਂ ਤੋਂ ਬੰਦੇ ਗੱਡੀਆਂ ਲੈ ਕੇ ਆਏ, ਕਿਉਂਕਿ ਕੋਈ ਜ਼ਿਆਦਾ ਇਲਾਕੇ 'ਚ ਨਹੀਂ ਘੁੰਮ ਗਿਆ। ਸਿਰਫ ਜਥੇਦਾਰ ਹਵਾਰੇ ਦੇ ਪਿੰਡਾਂ ਦੇ ਲਾਗਨੇਟ ਦੇ ਪਿੰਡ ਹੀ ਇਹ ਸਾਰੇ ਜੀ। ਜੇ ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਸ਼ੁਰੂ ਹੋਣ ਦੇ ਕਾਰਨ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਵੈਕੂਅਮ ਵੀ ਨਜ਼ਰ ਆਉਂਦਾ। ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਉਹਨਾਂ ਲੀਹਾਂ ਦੇ ਉੱਪਰ ਆ ਸਕੇਗਾ ਜਿਹੜੀਆਂ ਲੀਹਾਂ ਦੇ ਉੱਪਰ ਮੋਰਚਾ ਚੱਲਣਾ ਚਾਹੀਦਾ ਸੀ? ਦੇਖੋ ਜੀ, ਕਿਸੇ ਵੀ ਚੀਜ਼ ਤੇ ਜਿਹੜੀ ਜਵਾਨੀ ਉਹ ਇੱਕ ਵਾਰ ਹੀ ਆਉਂਦੀ ਹੈ, ਪਰ ਜੋ ਗੁਰਸਿੱਖਾਂ ਦੀ ਮਹਾਰਾਜ ਨੇ ਵਿਉਂਤ ਬਣਾਈ ਉਹਨੇ ਇਹ ਹਮੇਸ਼ਾ ਹੀ ਜਵਾਨ ਰਹਿੰਦਾ। ਜੇ ਤਾਂ ਇਹਦੇ ਜੋਬਨ ਉੱਤੇ ਤਾਂ ਲੰਘ ਗਈ ਇੱਕ ਵਾਰ, ਪਰ ਹੁਣ ਵੀ ਇਹ ਦੁਆਰੇ ਲੀਹਾਂ ਤੇ ਆ ਚੁੱਕਿਆ। ਜੇ ਇਹਦੀ ਵਿਉਂਤਬੰਦੀ ਹੈ ਬੜੇ ਵਧੀਆ ਤਰੀਕੇ ਨਾਲ ਹੋ ਰਹੀ ਹੈ। ਜੋ ਪਹਿਲਾਂ ਵਾਲੇ ਲੀਡਰ ਸੀ ਉਹਨਾਂ ਨੂੰ ਲਾਗਦੇ ਕਰਕੇ ਨਵੇਂ ਬੰਦੇ ਕੋਲ ਲਿਆਂਦੇ ਗਏ, ਜਿਹੜੇ ਬੜੀ ਸਿਆਣਪ ਨਾਲ ਇਹ ਗੱਲ ਵਿਚਾਰ ਰਹੇ ਵੀ ਕਿਸੇ ਜੋ ਕੋਈ ਰੁੱਸਿਆ ਨੂੰ ਮਨਾ ਕੇ ਲਿਆਇਆ ਜਾ ਰਿਹਾ ਤੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪਰਮਿੰਦਰ ਸਿੰਘ ਝੋਟਾ ਨੌਜਵਾਨ ਵੀ ਆਇਆ ਜੀ ਇੱਥੇ? ਹਾਂਜੀ, ਇਹ ਪਰਮਿੰਦਰ ਸਿੰਘ ਝੋਟਾ ਵਿਸ਼ੇਸ਼ ਤੌਰ ਤੇ ਆਇਆ ਜੀ। ਉਹ ਮਰੰਡੇ ਆ ਕੇ ਰਲਿਆ, ਥੋੜਾ ਲੇਟ ਹੋ ਗਿਆ, ਕਹਿੰਦਾ ਪੁਲਿਸ ਤੰਗ ਤੂੰ ਕਰਦੀ ਤਾਂ ਕਰਕੇ ਲੇਟ ਪਹੁੰਚਿਆ, ਜਾਣੀ ਕਿ ਅੱਜ ਆ ਗਿਆ ਆਪਣੇ ਨਾਲ। ਪੁਲਿਸ ਵੱਲੋਂ ਤੰਗ ਕਿਉਂ ਕੀਤਾ ਜਾ ਰਿਹਾ ਜੀ? ਨਹੀਂ, ਉਹ ਚਾਹੁੰਦੀ ਨਹੀਂ ਵੀ ਨਵੇਂ ਨੌਜਵਾਨ ਚਿਹਰੇ ਇੱਥੇ ਨਾ ਆਉਣ, ਕਿ ਜੇ ਪੁਲਿਸ ਵੱਲੋਂ ਤਾਂ ਇਹ ਮੋਰਚਾ ਖਤਮ ਕਰਤਾ ਗਿਆ ਸੀ, ਪਰ ਸਿੱਖਾਂ ਦੇ ਵਾਸਤੇ ਹਲੇ ਵੀ ਉਵੇਂ ਹੀ ਹੈ ਜਿਵੇਂ ਪਹਿਲਾਂ ਸੀ। ਹੁਣ ਦੁਬਾਰੇ ਨੌਜਵਾਨ ਲੀਡਰ ਆਉਂਗੇ ਤਾਂ ਮੋਰਚਾ ਅਗਲੀਆਂ ਲੀਹਾਂ ਤੇ ਪਹੁੰਚੂਗਾ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਵੀ ਸਾਰੇ ਇਸ ਮੋਰਚੇ ਨੂੰ ਆਪਣੇ ਪੰਥ ਦੇ ਮੋਰਚੇ ਨਾਲ, ਜੇ ਕੋਈ ਮੋਰਚਾ ਆਪਣਾ ਫੇਲ ਹੁੰਦਾ ਤਾਂ ਸਾਰੇ ਪੰਥ ਦੀ ਤੇ ਪੰਜਾਬ ਦੀ ਬੇਇੱਜ਼ਤੀ ਹੈ ਸਿੱਖਾਂ ਦੀ, ਤੇ ਆਪਾਂ ਨੇ ਇਹੋ ਜਿਹਾ ਕੋਈ ਕਦਮ ਨਾ ਚੁੱਕੇ ਜੀ ਮੋਰਚੇ ਨੂੰ ਢਾਹ ਲੱਗੇ ਉਹਦੇ ਨਾਲ ਜੀ। ਹਾਂ, ਬਿਲਕੁਲ। ਜਿਹੜੇ ਤਮਾਮ ਸਾਰੇ ਨੌਜਵਾਨ ਮੋਰਚਾ ਪੱਖੀ ਨੇ ਜਾਂ ਇਨਸਾਫ ਪਸੰਦ ਜਿਹੜੇ ਅਮਨ ਪਸੰਦ ਲੋਕ ਨੇ, ਉਹ ਚਾਹੁੰਦੇ ਨੇ ਕਿ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਤੇ ਇਕੱਠ ਵਧਣਾ ਚਾਹੀਦਾ। ਕਿਉਂਕਿ ਜੇ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਤੁਸੀਂ ਤਗਾਜ਼ਾ ਲਗਾ ਸਕਦੇ ਹੋ ਕਿ ਬਿਲਕੁਲ ਇੱਥੇ ਸੁੰਨਸਾਨ ਪਸਰੀ ਹੋਈ ਸੀ, ਪਰ ਮੋਰਚੇ ਜਾਂ ਜਿਹੜੇ ਸੰਘਰਸ਼ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਹੱਕਾਂ ਵਾਸਤੇ ਐਡੀਟੇਸ਼ਨ ਵਿੱਢੇ ਜਾਂਦੇ ਨੇ, ਉਹ ਲੋਕਾਂ ਦੇ ਨਾਲ ਹੋਇਆ ਕਰਦੇ ਨੇ। ਜਦੋਂ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ, ਲੋਕ ਪ੍ਰੈਜ਼ੈਂਟ ਹੁੰਦੇ ਨੇ, ਤਾਂ ਉਸ ਵਕਤ ਜਿਹੜਾ ਮੋਰਚਿਆਂ ਦੀ ਕਿਤੇ ਨਾ ਕਿਤੇ ਜਿਹੜੀ ਅਪਰੋਚ ਹੁੰਦੀ ਹੈ ਗੌਰਮੈਂਟ ਤੱਕ, ਜਾਂ ਜਿਹੜੀਆਂ ਸੱਤਾਧਾਰੀ ਧਿਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਦਾਅਵੇ ਬਹੁਤ ਵੱਡੇ ਹੁੰਦੇ ਨੇ ਕਿ ਅਸੀਂ ਸੱਤਾ ਵਿੱਚ ਆਵਾਂਗੇ ਜਾਂ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਉਹਨਾਂ ਚੁਣੌਤੀਆਂ ਦਾ ਹੱਲ ਕਰਾਂਗੇ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਲੋਕਾਂ ਦੇ ਦਰਪੇਸ਼ ਨੇ, ਔਰ ਜਿਹੜੀਆਂ ਪੀੜਤ ਧਿਰਾਂ ਆਪਣੇ ਹੱਕਾਂ ਵਾਸਤੇ ਜਾਂ ਜਿਹੜੀ ਆਪਣੀ ਡਿਮਾਂਡ ਵਾਸਤੇ ਜੂਝਦੀਆਂ ਪਈਆਂ ਨੇ, ਉਹਨਾਂ ਮੰਗਾਂ ਨੂੰ ਬੂਰ ਜ਼ਰੂਰ ਪਵੇਗਾ। ਤੇ ਜੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜਦੋਂ ਸੱਤਾ ਦੇ ਵਿੱਚ ਨਹੀਂ ਸਨ, ਜਦੋਂ ਸੱਤਾਹੀਨ ਸਨ, ਤਾਂ ਉਸ ਵਕਤ ਦਾਅਵੇ ਬਹੁਤ ਵੱਡੇ ਕੀਤੇ ਗਏ ਸਨ, ਵਾਅਦੇ ਬਹੁਤ ਵੱਡੇ ਸਨ, ਤੇ ਇਸੇ ਦੇ ਮੱਦੇਨਜ਼ਰ ਜਿਹੜਾ ਸਰਕਾਰ ਦੇ ਖਿਲਾਫ ਅਜੇ ਵੀ ਕਿਤੇ ਨਾ ਕਿਤੇ ਰੋਹ ਦੇਖਿਆ ਜਾ ਸਕਦਾ ਹੈ। ਔਰ ਇਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਔਰ ਅੱਜ ਇਸ ਮੋਰਚੇ ਦੀ ਜੇ ਗੱਲ ਕੀਤੀ ਜਾਵੇ ਤਾਂ ਫਿਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹਨਾਂ ਲੀਹਾਂ ਦੇ ਉੱਪਰ ਫਿਰ ਪਰਤਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਲੀਹਾਂ ਦੇ ਉੱਪਰ ਕਿਸੇ ਵਕਤ ਮੋਰਚੇ ਦੀ ਆਰੰਭਤਾ ਹੋਈ ਸੀ ਜਾਂ ਲੋਕਾਂ ਦੀ ਸ਼ਮੂਲੀਅਤ ਹੋਈ ਸੀ। ਇਹਨਾਂ तमाम ਸਾਰੀਆਂ ਤਸਵੀਰਾਂ ਤੋਂ ਤੁਸੀਂ ਖੁਦ ਤਗਾਜ਼ਾ ਲਗਾ ਸਕਦੇ ਹੋ ਕਿ ਅਸਲ ਦੇ ਵਿੱਚ ਲੋਕ ਕੀ ਚਾਹੁੰਦੇ ਨੇ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਕਿੱਥੋਂ ਆਏ ਹੋ? ਗੁਰਮੇਲ ਸਿੰਘ ਜੀ। ਕਿੱਥੋਂ ਆਏ ਹੋ ਜੀ? ਦਮਦਮਾ ਸਾਹਿਬ ਤਲਵੰਡੀ ਸਾਬੋ। ਸਾਬੋ ਕੀ ਤਲਵੰਡੀ ਤੋਂ ਆਏ ਜੀ ਇੱਥੇ? ਹਾਂਜੀ ਹਾਂਜੀ ਹਾਂਜੀ। ਕਿਹੜੇ ਜੱਥੇ ਨਾਲ ਆਏ ਹੋ?
ਨਹੀਂ ਅਸੀਂ ਸ਼ੁਰੂ ਤੋਂ ਰਹੇ ਆ 7 ਜਨਵਰੀ ਤੋਂ ਇੱਥੇ ਪੱਕੇ ਆ। 7 ਜਨਵਰੀ ਤੋਂ ਪੱਕੇ ਹੋ ਜੀ? ਹਾਂਜੀ, 7 ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ, ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਵੀ ਜ਼ਿਕਰ ਕੀਤਾ ਜਾਂਦਾ ਸੀ ਕਿ ਜਿਹੜਾ ਮੋਰਚਾ ਹੈ ਉਹ ਖਤਮ ਹੋਣ ਵੱਲੇ ਵੱਧ ਰਿਹਾ ਹੈ, ਪਰ ਜਦੋਂ ਲੋਕ ਪ੍ਰੈਜ਼ੈਂਟ ਹੁੰਦੇ ਨੇ, ਲੋਕਾਂ ਦੀ ਹਾਜ਼ਰੀ ਵੱਧਦੀ ਹੈ, ਫਿਰ ਕਿਵੇਂ ਖਤਮ ਨਹੀਂ ਹੁੰਦਾ। ਇਹ ਗੁਰੂ ਦੀ ਕਿਰਪਾ ਹੈ ਜੀ, ਫਤਿਹਗੜ੍ਹ ਦੀ ਧਰਤੀ ਤੋਂ ਆਈ ਹੈ ਸੰਗਤ, ਸਾਹਿਬਜ਼ਾਦਿਆਂ ਦੀ ਕਿਰਪਾ ਨਾਲ ਇਹ ਜੰਗ ਜਿੱਤੀ ਜਾਊਗੀ। ਬੰਦੀ ਸਿੰਘ ਆਪਣੇ ਬਾਹਰ ਆਉਣਗੇ, ਚੜ੍ਹਦੀ ਕਲਾ ਹੋਊਗੀ। ਜਿਵੇਂ ਕਾਲ ਦਿੱਤੀ ਜਾਂਦੀ ਹੈ ਜੀ, ਜ਼ਰੂਰ ਸੰਯੋਗ ਪੈਂਦਾ ਹੈ, ਸੰਗਤ ਆਉਂਦੀ ਹੈ, ਸਿੰਘ ਆਉਂਦੇ ਆ ਪਿੰਡਾਂ 'ਚੋਂ, ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਦਾ ਉਹਨਾਂ 'ਤੇ, ਜ਼ਮੀਰ ਜਾਗਦੀ ਆਪਣੀ ਅੰਦਰੋਂ, ਫੇਰ ਹੀ ਸਿੱਖ ਆਉਂਦੇ ਆ ਜੀ, ਕਿਰਪਾ ਹੁੰਦੀ ਹੈ, ਆਉਂਦੇ ਰਹਿਣਗੇ, ਚੜ੍ਹਦੀ ਕਲਾ ਉਮੀਦ ਹੈਗੀ ਹੈ ਜੀ। ਹਾਂਜੀ ਹਾਂਜੀ ਬਿਲਕੁਲ ਚੜ੍ਹਦੀ ਕਲਾ ਹੈ, ਜ਼ਰੂਰ ਜੰਗ ਜਿੱਤੀ ਜਾਊਗੀ ਜਗਤਾਰ ਸਿੰਘ ਬਾਅਦ, ਕਿਉਂਕਿ ਉਹਨਾਂ ਨੇ ਤਾਂ ਦੇਖੋ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਆਪਣੇ ਲਈ ਉਹ ਜੇਲ੍ਹਾਂ 'ਚ ਬੈਠੇ ਅੱਜ, ਤੇ ਉਹਨਾਂ ਨੇ ਆਪ ਦਾ ਸਾਰਾ ਪਰਿਵਾਰ ਦੇਖੋ ਕਿ ਕਿੱਥੇ ਕਿੱਥੇ ਹੈ, ਸਭ ਕਿਵੇਂ ਦੁਖੀ ਹੋਏ ਆ, ਕਿਵੇਂ ਆਪਣੇ ਜ਼ਾਲਮ ਸਰਕਾਰਾਂ ਨੇ ਜੇਲ੍ਹਾਂ 'ਚ ਡੱਕੇ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਕੀ ਲੋੜ ਸੀ ਜੇਲ੍ਹ 'ਚ ਬੰਦ ਹੋਣ ਦੀ। ਤੇ ਧੀਆਂ ਭੈਣਾਂ ਜਿੱਤਾਂ ਬਚਾਈਆਂ, ਹਿੰਦੂਆਂ ਦੇ ਬਚਾਈਆਂ, ਧਰਮ ਬਚਾਇਆ। ਆਪਣੇ ਗੁਰੂ ਤੇਗ ਬਹਾਦਰ ਨੇ ਹਿੰਦੂਆਂ ਲਈ ਸ਼ਹੀਦ ਦਿੱਤਾ ਆਪਦਾ, ਤਾਂ ਜਾ ਕੇ ਹਿੰਦੂ ਧਰਮ ਹੈਗੇ। ਅੱਜ ਨਹੀਂ ਕੀ ਹੋਣਾ ਸੀ ਦੁਨੀਆ ਦੇ ਵਿੱਚ, ਤੁਸੀਂ ਆਪ ਹੀ ਸੋਚੋ। ਤੇ ਆਪਣੇ ਗੁਰੂ ਤੇਗ ਬਹਾਦਰ ਸ਼ਹੀਦ ਦਿੱਤਾ, ਤੇ ਆਪਣੇ ਬੰਦੀ ਜਗਤਾਰ ਸਿੰਘ ਹਵਾਰਾ ਨੇ ਇਹ ਮਦਦ ਕੀਤੀ। ਜੇ ਅੱਜ ਨੌਜਵਾਨੀ ਹੈ ਤਾਂ ਜਗਤਾਰ ਸਿੰਘ ਹਵਾਰੇ ਦੀ ਵਜ੍ਹਾ ਨਾਲ ਹੈ, ਇਹ ਨੌਜਵਾਨੀ ਖਤਮ ਹੋ ਜਾਣੀ ਸੀ। ਇਹ ਆਵਾਮ ਦੇ ਜਾਂ ਜਿਹੜੇ ਪ੍ਰਦਰਸ਼ਨਕਾਰੀ ਲੋਕ ਨੇ, ਉਹਨਾਂ ਦੇ ਜਜ਼ਬਾਤ ਨੇ। ਉਹਨਾਂ ਨੇ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਬੰਦੀ ਸਿੰਘਾਂ ਦੀ ਕੌਮ ਵਾਸਤੇ, ਪੰਜਾਬ ਵਾਸਤੇ ਭੂਮਿਕਾ ਕੀ ਹੈ। ਇਹ ਉਹੀ ਜਿਹੜਾ ਮੋਰਚਾ ਘੜੂਆਂ ਦਾ ਪੜਾ ਕਿਹਾ ਜਾ ਸਕਦਾ, ਜਿਹੜਾ ਪਹਿਲੇ ਦਿਨ ਤੋਂ ਲੱਗਾ ਹੋਇਆ। ਔਰ ਇੱਥੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਨਿਰਾਸ਼ਤਾ ਦੇ ਲਗਾਤਾਰ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਔਰ ਇਧਰਲੇ ਪਾਸੇ ਵੱਡੀ ਤਾਦਾਦ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਜਾਂ ਜਿਹੜੇ ਹਮਾਇਤ ਕਰਨ ਵਾਲੇ ਲੋਕ ਨੇ, ਉਹਨਾਂ ਦਾ ਜਮਾਵੜਾ ਲੱਗਾ ਹੋਇਆ ਹੈ। ਔਰ ਜਿਸ ਤਰੀਕੇ ਦੇ ਨਾਲ ਪਹਿਲਾਂ ਮੋਰਚੇ ਦੇ ਵਿੱਚ ਜਦੋਂ ਆਰੰਭਤਾ ਹੁੰਦੀ ਹੈ ਇਸ ਮੋਰਚੇ ਦੀ, ਤਾਂ ਉਸ ਵਕਤ ਦਾ ਮਾਹੌਲ ਸੀ ਬਿਲਕੁਲ ਉਸੇ ਤਰ੍ਹਾਂ ਦਾ ਮਾਹੌਲ ਅੱਜ ਦੇ ਦਿਨ ਦੇ ਦਰਮਿਆਨ ਵੀ ਨਜ਼ਰ ਆ ਰਿਹਾ ਹੈ। ਔਰ ਲੋਕਾਂ ਦੇ ਵੱਲੋਂ, ਆਵਾਮ ਦੇ ਵੱਲੋਂ ਇਸ ਮੋਰਚੇ ਨੂੰ ਸਪੋਰਟ ਕੀਤੀ ਜਾ ਰਹੀ ਹੈ। ਇਹਨਾਂ तमाम ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਅੱਜ ਇਸ ਮੋਰਚੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ, ਅਗਲੀ ਰੂਪਰੇਖਾ ਕੀ ਹੋ ਸਕਦੀ ਹੈ, ਜਾਂ ਜਿਹੜੇ ਇਕੱਠ ਨੇ ਉਹ ਇਸੇ ਤਰ੍ਹਾਂ ਹੁੰਦੇ ਰਹਿਣਗੇ। ਔਰ ਜਿਹੜੇ ਮਾਰਚ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਜਾਂ ਪੱਕੇ ਤੌਰ ਤੇ ਬੈਠਣ ਵਾਸਤੇ ਆਉਂਦੇ ਨੇ, ਉਹ ਲਗਾਤਾਰ ਕਿੰਨੇ ਸਮੇਂ ਬਾਅਦ ਆ ਸਕਦੇ ਨੇ। ਔਰ ਇਧਰਲੇ ਪਾਸੇ ਤੋਂ ਵੀ ਇੱਕ ਅਜਿਹੀ ਤਸਵੀਰ ਸਾਂਝੀ ਕਰ ਦਿੰਨੇ ਆ, ਜਿਹੜੀ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨਦੀ ਹੈ। ਜਿਹੜੇ ਲੋਕ ਕਹਿੰਦੇ ਨੇ ਮੋਰਚਾ ਖਤਮ ਹੋ ਗਿਆ, ਬੰਦੀ ਸਿੰਘਾਂ ਦੀ ਰਿਹਾਈ ਵਾਲਾ, ਸਿੱਖਾਂ ਦੀਆਂ ਵੱਡੀਆਂ ਮੰਗਾਂ ਵਾਲਾ, ਤੇ ਅੱਜ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਉਸ ਕੁਐਸਚਨ ਦਾ ਆਨਸਰ ਜ਼ਰੂਰ ਮਿਲੇਗਾ। ਜਿਵੇਂ ਮੋਰਚੇ ਦੀ ਆਰੰਭਤਾ ਵੇਲੇ ਤੰਬੂ ਲੱਗੇ ਸਨ, ਤੇ ਬਿਲਕੁਲ ਅੱਜ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪੂਰੀ ਤਿਆਰੀ ਹੋ ਰਹੀ ਹੋਵੇ। ਇੱਥੇ ਗੱਲਬਾਤ ਕਰਨ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਗੱਲ ਕਰੋਗੇ ਜੀ? ਬਾਈ ਜੀ ਹੁਣਾਂ ਨਾਲ ਇੱਧਰ ਗੱਲਬਾਤ ਕਰਨ ਦਾ ਯਤਨ ਕਰਾਂਗੇ। ਔਰ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਪਿੰਡ ਹਵਾਰਾ, ਜਥੇਦਾਰ ਸਾਹਿਬ ਦੇ ਹਵਾਰਾ ਤੋਂ ਪੈਣਾ, ਜਥੇਦਾਰ ਦੇ ਸਾਹਿਬ ਦੇ ਪਿੰਡ ਤੋਂ ਆਏ ਆ। ਪੱਕੇ ਤੌਰ ਤੇ ਬੈਠ ਰਹੇ ਹੋ ਜੀ ਤੁਸੀਂ? ਹਾਂਜੀ ਹਾਂਜੀ, ਪਹਿਲਾਂ ਵੀ ਸਾਡੀ ਹਾਜ਼ਰੀ ਹੈਗੀ ਆ। ਪਹਿਲਾਂ ਟਰਾਲੀ ਖੜੀ ਸੀ, ਚਲੋ ਰਜੇਵੇਂ ਰਹਿੰਦਾ, ਫਸਲਬਾੜੀ ਦਾ ਕਈ ਵਾਰ ਕੰਮ ਰਹਿੰਦਾ ਜੀ, ਲੈ ਗਏ ਸੀ ਟਰਾਲੀ, ਹੁਣ ਦੁਬਾਰੇ ਲਿਆ ਕੇ ਫੇਰ ਖੜਾਈ ਹੈ। ਹਾਂਜੀ, ਵੀ ਪੱਕੇ ਤੌਰ ਤੇ ਜਿਹੜਾ ਫੈਸਲਾ ਕੀਤਾ ਹੈ ਕਿ ਇੱਥੇ ਬੈਠ ਰਹੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ। ਕੀ ਲੱਗਦਾ ਜੀ ਮੋਰਚੇ ਬਾਰੇ? ਜਿਸ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਸਮੇਂ-ਸਮੇਂ ਤੇ ਕਿਹਾ ਜਾਂਦਾ ਹੈ ਮੋਰਚੇ ਦੇ ਸਮੀਕਰਨ ਦੇਖ ਕੇ ਕਿ ਮੋਰਚਾ ਖਤਮ ਹੋਣ ਦੀਆਂ ਲੀਹਾਂ ਦੇ ਵੱਲੇ ਵੱਧ ਰਿਹਾ ਹੈ, ਅੱਜ ਦੇ ਮਾਰਚ ਤੋਂ ਜਾਂ ਜਿਹੜਾ ਸੰਗਤ ਦੇ ਮਨਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਕਹਿ ਸਕਦੇ ਕਿ ਰੁਚੀ ਬਣੀ ਹੋਈ ਹੈ ਕਿ ਮੋਰਚੇ ਨੂੰ ਸਪੋਰਟ ਕੀਤੀ ਜਾਵੇ ਤੇ ਮੋਰਚਾ ਜਿੱਤਿਆ ਜਾਵੇ। ਕਿਵੇਂ ਦੇਖਦੇ ਹੋ ਜੀ ਇਸ ਗੱਲ ਨੂੰ? ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਕਿ ਮੋਰਚਾ ਜਿੱਤਿਆ ਜਾਵੇ। ਬਾਕੀ ਜਥੇਦਾਰ ਸਾਹਿਬ ਦਾ ਵੀ ਆਦੇਸ਼ ਹੈ ਵੀ ਤੁਸੀਂ ਵੱਧ ਤੋਂ ਵੱਧ ਹਾਜ਼ਰੀ ਭਰੋ। ਹੋਰ ਸੰਗਤਾਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ, ਤੁਹਾਡੇ ਚੈਨਲ ਰਾਹੀਂ ਕਹਿੰਦੇ ਹਾਂ ਵੀ ਭਰਿਆ ਜਾਵੇ। ਚਲੋ ਆਉਂਦੇ ਰਹਿੰਦੇ ਆ, ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਜਿਵੇਂ ਦਰਿਆ 'ਚ ਪਾਣੀ ਕਦੇ ਵੱਧ ਆ ਗਿਆ, ਕਦੇ ਘੱਟ ਆ ਗਿਆ, ਪਰ ਜਿਹੜੇ ਜਿਵੇਂ ਆਪਾਂ ਦੇਖਦੇ ਹਾਂ ਦਰਿਆ ਦੀ ਇੱਕ ਧਾਰਾ ਹੁੰਦੀ ਹੈ ਜਿਹੜੀ ਬਿਲਕੁਲ ਸ਼ਾਂਤਰ, ਸਹੀ ਔਰ ਸਾਫ਼ ਤਰੀਕੇ ਨਾਲ, ਨਿਰਮਲ, ਬਿਲਕੁਲ ਗੱਭੇ ਚੱਲਦੀ ਹੁੰਦੀ ਹੈ। ਆਲੇ ਦੁਆਲੇ ਤੋਂ ਕਈ ਵਾਰ ਮੇਰੇ ਵਰਗੇ ਪਾਣੀ ਪੂਣੀ ਮੀਂਹ ਦਾ ਜ਼ਿਆਦਾ ਆਉਂਦਾ, ਇਕੱਠ ਆ ਜਾਂਦਾ, ਕਦੇ ਲੱਕੜੀਆਂ ਆ ਗਈਆਂ, ਕਦੇ ਪਾਣੀ ਗੰਧਲਾ ਹੋ ਗਿਆ, ਪਰ ਉਹ ਨਿਰਮਲ ਧਾਰਾ ਤਾਂ ਇੱਥੇ ਮੌਜੂਦ ਫਿਰ ਵੀ ਹੈਗੀ ਹੈ। ਜਥੇਦਾਰ ਹਵਾਰਾ ਸਾਹਿਬ ਦੇ ਪਿੰਡ ਤੋਂ ਆਏ ਹੋ, ਜਦੋਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਚੀਜ਼ ਨੂੰ ਮੰਨਿਆ ਜਾਂਦਾ ਕਿ ਜ਼ਿਆਦਤੀ ਹੋ ਰਹੀ ਹੈ ਜੇਲ੍ਹ ਦੇ ਵਿੱਚ, ਤਾਂ ਫਿਰ ਪਿੰਡ ਵਾਲੇ ਜਾਂ ਇਲਾਕੇ ਵਾਲੇ ਕੀ ਸੋਚਦੇ ਆ? ਉਹਨਾਂ ਦੇ ਵਿੱਚ ਤੁਸੀਂ ਵੀ ਆਉਣੇ ਹੋ।
ਦੇਖੋ ਸੋਚਦੇ ਅਸੀਂ ਇਹ ਇੱਕ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਪਰਮਾਤਮਾ ਜੋ ਵੀ ਸ਼ਾਸਕ ਹੈ ਇਸ ਮੁਲਕ ਦੇ ਜਾਂ ਦੇਸ਼ ਦੇ ਕਹਿ ਲਈਏ, ਪੰਜਾਬ ਦੇ ਕਹਿ ਲਈਏ, ਉਹਨਾਂ ਨੂੰ ਜਾਂ ਭਾਰਤ ਦੇ ਕਹਿ ਲਈਏ, ਉਹਨਾਂ ਨੂੰ ਸਮੱਤ ਬਖਸ਼ੇ ਵੀ ਜੋ ਵੀ ਜਥੇਦਾਰ ਸਾਹਿਬ ਉਹਨਾਂ ਨੇ ਜਾਂ ਹੋਰ ਬੰਦੀ ਸਿੰਘਾਂ ਨੇ ਲੜਾਈ ਲੜੀ ਹੈ ਜਾਂ ਜਿਹੜੇ ਜੋ ਵੀ ਕੰਮ ਕਰਿਆ ਉਹਨਾਂ ਨੇ ਆਪਣਾ ਕੋਈ ਉਹਨਾਂ ਦਾ ਨਿੱਜੀ ਮਸਲਾ ਨਹੀਂ ਸੀ। ਉਹਨਾਂ ਨੇ ਪੰਜਾਬ ਦੀ ਖਾਤਰ ਪੰਥਕ ਰਵਾਇਤਾਂ ਦੇ ਅਨੁਸਾਰ ਜੋ ਵੀ ਕੰਮ ਕਰਿਆ ਉਹ ਕਰਿਆ। ਜਿਹੜੇ ਅੱਜ ਕੱਲ੍ਹ ਕਿਸਾਨੀ ਦਾ ਹੁਣ ਤੁਹਾਨੂੰ ਪਤਾ ਹੋਣਾ, ਤੁਸੀਂ ਚੈਨਲ ਵਾਲੇ ਹੈ, ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਇਹ ਮਸਲਾ ਵੀ ਉਸ ਟਾਈਮ ਜਿਹੜੇ ਬੰਦੀ ਸਿੰਘ ਆ ਉਸ ਟਾਈਮ ਖਾੜਕੂ ਸੰਘਰਸ਼ ਕਹਿੰਦੇ ਸੀ, ਉਹਨਾਂ ਦੇ ਮਸਲੇ ਇਹੀ ਸੀ। ਫਸਲਾਂ ਦਾ ਵੀ ਉਹ ਕਹਿੰਦੇ ਸੀ ਵੀ ਸਾਨੂੰ ਮੁੱਲ ਮਿਲਣਾ ਚਾਹੀਦਾ, ਜਾਂ ਪੰਜਾਬ ਦੇ ਮਸਲੇ ਪੰਜਾਬ ਸਰਕਾਰ ਹੱਲ ਕਰੇ ਜੋ ਵੀ ਹੈਗੇ ਆ, ਜਾਂ ਸੰਤ ਭਿੰਡਰਾਂਵਾਲੇ ਦੇ ਟਾਈਮ ਤੇ ਵੀ ਦੇਖੋ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਉਹ 'ਚ ਵੀ ਇਹੀ ਮੱਦ ਸੀਗੀਆਂ, ਕੁਝ ਮਿਲਦੀਆਂ ਜੁਲਦੀਆਂ। ਚਲੋ ਠੀਕ ਹੈ ਜੀ, ਹੁਣ ਅਸੀਂ ਕਹਿੰਦੇ ਇੱਕ ਤਾਂ ਮਹਾਰਾਜ ਅੱਗੇ ਅਰਦਾਸ ਕਰਦੇ, ਇੱਕ ਸ਼ਾਸਕਾਂ ਨੂੰ ਵੀ ਕਹਿੰਦੇ ਆ ਮਹਾਰਾਜ ਉਹਨਾਂ ਦੇ ਮਨ ਸਮਰੱਥਿਆ ਪਾਵੇ, ਤੇ ਜੋ ਵੀ ਬੰਦੀ ਸਿੰਘ ਆ ਜਥੇਦਾਰ ਦੇ ਸਮੇਤ ਉਹ ਸਾਰੇ ਦੇ ਸਾਰੇ ਆਪਣੇ ਘਰਾਂ 'ਚ ਆਉਣ, ਪੰਜਾਬ 'ਚ ਆਉਣ। ਇੱਕ ਇਹ ਵੀ ਵੱਡਾ ਸਵਾਲ ਰਿਹਾ ਕਿ ਮੋਰਚਾ ਸਿਖਰਾਂ ਦੇ ਉੱਪਰ ਵੀ ਗਿਆ ਸੀ, ਪਰ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਸੱਤਾਹੀਨ ਸੀ ਕਿਸੇ ਵਕਤ, ਔਰ ਸੱਤਾ ਦੇ ਵਿੱਚ ਆਉਂਦੇ ਸਾਰੀ ਕਿਤੇ ਨਾ ਕਿਤੇ ਰੁੱਖ ਬਦਲਿਆ। ਜਦੋਂ ਸੱਤਾਹੀਨ ਸੀ ਤਾਂ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਗਿਆ, ਪਰ ਜਦੋਂ ਇਹ ਮੋਰਚਾ ਲੱਗਦਾ ਹੈ ਮੋਰਚਾਕਾਰੀ ਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਰੁਚੀ ਨਹੀਂ ਦਿਖਾਈ ਗਈ। ਨਹੀਂ ਜੀ, ਬਿਲਕੁਲ ਸਹੀ ਗੱਲ ਆ। ਉਹਨਾਂ ਦਾ ਮਕਸਦ ਸਿਰਫ ਵੋਟਾਂ ਲੈਣ ਵਾਸਤੇ ਹੀ ਹੁੰਦਾ ਹੈ। ਜਦੋਂ ਜਿੱਦਾਂ ਤੁਸੀਂ ਕਿਹਾ ਵੀ ਉਹ ਪਹਿਲਾਂ ਆਉਂਦੇ ਸੀਗੇ, ਉੱਥੇ ਭਗਵੰਤ ਮਾਨ ਦੀ ਪਹਿਲਾਂ ਫੋਟੋ ਵੀ ਲੱਗੀ ਰਹੀ ਹੈ, ਜਿਹੜੀ ਤਕਰੀਬਨ ਲਗਭਗ 2013 ਦੇ ਵਿੱਚ ਜਦੋਂ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠੇ ਸੀਗੇ ਉੱਥੇ ਆਉਂਦੇ ਰਹੇ ਆ। ਇਹ ਤਾਂ ਚਲੋ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਦੇਖਦੇ ਆ, ਉਸ ਟਾਈਮ ਖੁਦ ਮੈਂ ਆਪਣੀ ਗੱਲ ਕਰਦਾ, ਮੇਰੇ ਅੱਖੀ ਦੇਖੀ ਦੇ ਕੰਨੇ ਸੁਣੇ ਦੀਆਂ ਉਹ ਗੱਲਾਂ, ਉਹ ਉੱਥੇ ਆਉਂਦਾ ਹੁੰਦਾ ਸੀਗਾ। ਉਹ ਕਹਿੰਦਾ ਸੀ ਵੀ ਪੰਜਾਬ ਸਰਕਾਰ ਨੂੰ ਇਹ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਨਾ ਚਾਹੀਦਾ, ਤੇ ਉਹਨਾਂ ਨੇ ਸੱਤਾ ਲੈਣੀ ਹੁੰਦੀ ਹੈ। ਉਹਨੇ ਜੋ ਵੀ ਸੱਤਾ ਜਿਨ੍ਹਾਂ ਨੇ ਲੈਣੀ ਹੁੰਦੀ ਹੈ ਉਹ ਕਹਿਣੀ ਯਾਰ ਕਰਨੀ ਉਹਨਾਂ ਦੀ ਇੱਕ ਨਹੀਂ ਹੁੰਦੀ, ਸਿਰਫ ਉਹਨਾਂ ਨੂੰ ਕੁਰਸੀ ਚਾਹੀਦੀ ਹੁੰਦੀ ਹੈ। ਜਾਂ ਐਮਐਲਏ ਦੀ ਕਹਿ ਲਓ, ਜਾਂ ਐਮਪੀ ਦੀ ਕਹਿ ਲਓ, ਜਾਂ ਭਗਵੰਤ ਮਾਨ ਬੈਠਾ ਹੁਣ ਉਹ ਕੁਰਸੀ ਤੇ ਕਹਿ ਲਓ, ਪਾਰਟੀ ਚਾਹੇ ਕੋਈ ਵੀ ਹੋਵੇ, ਉਹਨਾਂ ਨੇ ਸਿਰਫ ਕੁਰਸੀ ਲੈਣੀ ਹੁੰਦੀ ਆ। ਆਮ ਲੋਕਾਂ ਦੇ ਹਿੱਤਾਂ ਨਾਲ ਉਹਨਾਂ ਨੂੰ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ ਹੁੰਦਾ। ਇੱਕ ਪਾਸੇ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਨੂੰ ਵੀ ਸਪੋਰਟ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਕੌਮ ਦਾ ਮੋਰਚਾ ਹੈ, ਮਨੁੱਖੀ ਅਧਿਕਾਰਾਂ ਦਾ ਮੋਰਚਾ ਹੈ, ਔਰ ਇਸ ਮੋਰਚੇ ਨੂੰ ਸਪੋਰਟ ਕੀਤੀ ਜਾਣੀ ਚਾਹੀਦੀ ਹੈ। ਤੁਹਾਡੇ ਪਰਿਵਾਰ ਨੇ ਜਾਂ ਤੁਹਾਡੇ ਪਿੰਡ ਵਾਲਿਆਂ ਜਾਂ ਇਲਾਕੇ ਵਾਲਿਆਂ ਨੇ ਇਸ ਗੱਲ ਨੂੰ ਕਿਉਂ ਜ਼ਰੂਰੀ ਸਮਝਿਆ ਕਿ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਹੈ? ਦੇਖੋ ਹੁਣ ਜਦੋਂ ਇਨਸਾਨੀਅਤ ਦੇ ਤੌਰ ਤੇ ਤਾਂ ਹਰੇਕ ਦਾ ਹੀ ਫਰਜ਼ ਬਣਦਾ ਹੈ। ਹੁਣ ਅਸੀਂ ਜਥੇਦਾਰ ਦੇ ਪਿੰਡ ਤੋਂ ਹੋ ਕੇ ਸਾਡਾ ਤਾਂ ਹੋਰ ਵੀ ਜ਼ਿਆਦਾ ਫਰਜ਼ ਬਣਦਾ ਹੈ ਵੀ ਅਸੀਂ ਆਪਣਾ ਫਰਜ਼ ਨਿਭਾਈਏ। ਹੋਰ ਵੀ ਜਿਹੜੇ ਇਨਸਾਫ ਪਸੰਦ ਲੋਕ ਹੈ, ਜਾਂ ਹੋਰ ਵੀ ਕੋਈ ਨਸ਼ਿਆਂ ਦੇ ਵਿਰੁੱਧ ਲੜ ਰਿਹਾ ਹੈ, ਕੋਈ ਪਾਣੀਆਂ ਦੇ ਵਿਰੁੱਧ ਲੜ ਰਿਹਾ ਹੈ, ਕੋਈ ਪੰਜਾਬੀ ਬੋਲੀ ਲਈ ਲੜ ਰਿਹਾ ਹੈ, ਸਾਰਿਆਂ ਦੇ ਮਸਲੇ ਤਾਂ ਪੰਜਾਬ ਦੇ ਹੀ ਹੈ, ਤਾਂ ਕਰਕੇ ਸਾਡਾ ਫਰਜ਼ ਬਣਦਾ ਹੋਣਾ ਚਾਹੀਦਾ। ਹੋਰ ਕਿੰਨੀਆਂ ਕੁ ਟਰਾਲੀਆਂ ਆਈਆਂ ਤੁਹਾਡੇ ਨਾਲ? ਹੋਰ ਤਕਰੀਬਨ ਆਈਆਂ ਜੀ 10 ਕੁ ਟਰਾਲੀਆਂ ਆਈਆਂ। ਅਸੀਂ ਰਾਣਵਾ ਤੋਂ ਚੱਲੇ ਹਾਂ, ਤੇ ਹੋਰ ਵੀ ਗੱਡੀਆਂ ਵੀ ਕਾਫੀ ਆਈਆਂ, ਹੋਰ ਸੰਗਤ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਉਹ ਵੀ ਨਾਲ ਆਏ ਆ। ਪੱਕੇ ਤੌਰ ਤੇ ਬੈਠਣ ਵਾਲੇ ਲੋਕ ਕਿੰਨੇ ਕੁ ਜੀ? ਪੱਕੇ ਤੌਰ ਤੇ ਤਾਂ ਦੇਖੋ ਜੀ ਅਸੀਂ ਤਾਂ ਬੈਠਾਂਗੇ, ਬਾਕੀ ਹੁਣ ਜਿਹੜੇ ਹੋਰ ਹੈ ਹੁਣ ਹਰੇਕ ਦਾ ਕਿਤੇ ਆਉਣਾ ਜਾਣਾ ਉਹ ਵੀ ਬੈਠਣਗੇ। ਜੋ ਟਰਾਲੀਆਂ ਲੈ ਕੇ ਆਏ ਆ, ਉਹ ਦੇਖੋ ਟਰੈਕਟਰ ਖੜਾ ਹੈ, ਉਹ ਬਾਠਾਂ ਖੁਰਦ ਤੋਂ ਖੜਾ ਹੈ, ਟੋਡਰਪੁਰ ਪਿੰਡ ਤੋਂ ਆਇਆ, ਝਾੜ ਸਾਹਿਬ ਤੋਂ ਆਇਆ, ਪਨੈਚਾਂ ਤੋਂ ਆਏ ਆ, ਇਹ ਬੈਠਣਗੇ। ਟਰਾਲੀਆਂ ਲੈ ਕੇ ਆਏ ਆ, ਉਹਨਾਂ ਦੇ ਬੈਨਰ ਲੱਗੇ ਹੋਏ ਆ, ਬੈਠਣਗੇ ਜੀ ਇੱਥੇ ਪੱਕੇ ਤੌਰ ਤੇ ਬੈਠਣਗੇ। ਹਾਂ ਬਿਲਕੁਲ, ਆ ਇਧਰਲੇ ਪਾਸੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਉਹ ਲੋਕ ਨੇ ਜਿਹੜੇ ਇਸ ਮੋਰਚੇ ਦੇ ਵਿੱਚ ਪੱਕੇ ਤੌਰ ਤੇ ਕਿਆਸ ਰਹੀਆਂ ਨੇ ਕਿ ਬੈਠਣ ਵਾਸਤੇ ਆਏ ਹੋਏ ਨੇ, ਔਰ ਕੋਈ ਵੱਡੀ ਸਪੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਸਕਦੀ ਹੈ, ਕਿਉਂਕਿ ਜਿਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਨਿਰਾਸ਼ਤਾ ਵੀ ਦੇਖੀ ਜਾ ਸਕਦੀ ਸੀ ਕਿ ਮੋਰਚਾ ਜਿਹੜੀਆਂ ਲੀਹਾਂ ਦੇ ਉੱਪਰ ਚੱਲਣਾ ਚਾਹੀਦਾ ਹੈ ਉਹਨਾਂ ਲੀਹਾਂ ਦੇ ਉੱਪਰ ਚੱਲਦਾ ਨਜ਼ਰ ਨਹੀਂ ਆ ਰਿਹਾ। ਔਰ ਅੱਜ ਦੇਖਿਆ ਜਾ ਸਕਦਾ ਕਿ ਬਹੁਤ ਸਾਰੀਆਂ ਅਜਿਹੀਆਂ ਟਰਾਲੀਆਂ ਨੇ, ਅਜਿਹੇ ਲੋਕ ਨੇ ਜਿਹੜੇ ਪੱਕੇ ਤੌਰ ਤੇ ਇਸ ਮੋਰਚੇ ਦੇ ਵਿੱਚ ਬੈਠਣ ਵਾਸਤੇ, ਪੱਕਾ ਮੋਰਚਾ ਲਗਾਉਣ ਵਾਸਤੇ ਆਏ ਨੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ ਉਹ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੋਹਾਲੀ ਦੇ ਵਿੱਚ ਜਿਹੜਾ ਤਕਰੀਬਨ ਸਵਾ ਸਾਲ ਦੇ ਸਮੇਂ ਤੋਂ ਮੋਰਚਾ ਲੱਗਾ ਹੋਇਆ, ਤਾਂ ਇਸੇ ਮੋਰਚੇ ਨੂੰ ਸਪੋਰਟ ਕਰਨ ਵਾਸਤੇ, ਸਮਰਥਨ ਦੇਣ ਵਾਸਤੇ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੱਥੇ ਅੱਜ ਕਹਿ ਸਕਦੇ ਹਾਂ ਕਿ ਸਮਰਥਨ ਕਰਨ ਵਾਲੇ ਲੋਕ ਪੁੱਜੇ ਨੇ, ਇਨਸਾਫ ਪਸੰਦ ਲੋਕ ਪੁੱਜੇ ਨੇ ਟਰੈਕਟਰ ਟਰਾਲੀਆਂ ਦੇ ਉੱਪਰ ਤਾਇਨਾਤ ਹੋ ਕੇ, ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ। ਔਰ ਮੋਰਚੇ ਨੂੰ ਜੀ ਆਇਆਂ ਆਖਣ ਵਾਸਤੇ ਇਧਰਲੇ ਪਾਸੇ ਤੋਂ ਜਿਹੜਾ ਰਸਤਾ ਹੈ ਖੋਲ੍ਹਿਆ ਵੀ ਜਾ ਰਿਹਾ ਪ੍ਰਬੰਧਕਾਂ ਦੇ ਵੱਲੋਂ,
ਜਿਹੜੇ ਇੱਥੇ ਵਲੰਟੀਅਰ ਸਹਿਬਾਨ ਨੇ ਉਹਨਾਂ ਦੇ ਵੱਲੋਂ। ਔਰ ਇਧਰਲੇ ਪਾਸੇ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਜ਼ੁਰਗ ਨੇ ਉਹ ਇਸ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਆਏ ਨੇ ਤੇ ਪਿੰਡ ਸਿੱਧੂਪੁਰ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਇਹ ਟਰਾਲੀ ਆਈ ਹੈ, ਟਰੈਕਟਰ ਟਰਾਲੀ ਆਈ ਹੈ ਔਰ ਇਹ ਬਜ਼ੁਰਗ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਆਏ ਨੇ। ਔਰ ਇਧਰਲੇ ਪਾਸੇ ਫਾਰਮ ਟਰੈਕ ਦੇ ਉੱਪਰ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਜਿਹੜੇ ਡਟੇ ਹੋਏ ਨੇ ਤਕਰੀਬਨ 1.25 ਸਾਲ ਦੇ ਸਮੇਂ ਤੋਂ ਨੇ। ਔਰ ਇਹ ਬਹੁਤ ਸਾਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਤਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਦੀ ਸਜ਼ਾ ਦੇ ਵਿੱਚ ਰਿਆਇਤ ਹੁੰਦੀ ਨਹੀਂ ਨਜ਼ਰ ਆਉਂਦੀ। ਔਰ ਉਸੇ ਨੂੰ ਸਪੋਰਟ ਕਰਨ ਵਾਸਤੇ, ਉਸੇ ਨੂੰ ਸਮਰਥਨ ਦੇਣ ਵਾਸਤੇ ਅੱਜ ਇੱਕ ਵੱਡਾ ਮਾਰਚ ਉਲੀਕਿਆ ਗਿਆ ਹੈ ਜਿਹਦੇ ਵਿੱਚ ਪ੍ਰਬੰਧਕਾਂ ਦੇ ਨਾਲ ਜਿਹੜੇ ਪ੍ਰਬੰਧਕ ਇਸ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਸਮੇਤ ਪਰਮਿੰਦਰ ਸਿੰਘ ਝੋਟਾ ਜੋ ਕਿ ਨਸ਼ਿਆਂ ਦੀ ਖਿਲਾਫਤ ਕਰਦਾ ਨਜ਼ਰ ਆ ਰਿਹਾ ਹੈ ਮਾਲਵੇ ਦੇ ਪਿੰਡਾਂ ਦੇ ਵਿੱਚ, ਮਾਨਸਾ ਇਲਾਕੇ ਦੇ ਵਿੱਚ ਔਰ ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ। ਤੇ ਅੱਜ ਪਰਮਿੰਦਰ ਸਿੰਘ ਝੋਟਾ ਦੀ ਵੀ ਖਾਸ ਕਰ ਸ਼ਮੂਲੀਅਤ ਦੇਖੀ ਜਾ ਸਕਦੀ ਹੈ। ਪਿੰਡ ਪਨੈਂਚਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਪਿੰਡ ਝਾੜ ਸਾਹਿਬ ਜ਼ਿਲ੍ਹਾ ਲੁਧਿਆਣੇ ਤੋਂ ਜਿਹੜੀਆਂ ਟਰੈਕਟਰ ਟਰਾਲੀਆਂ ਜਾਂ ਜਿਹੜੇ ਲੋਕ ਜਿੱਥੋਂ ਦੇ ਵਸਿੰਦੇ ਸਪੋਰਟ ਕਰਨ ਵਾਸਤੇ ਨੇ ਉਹ ਵੀ ਤੁਹਾਡੇ ਨਾਲ ਨਾਮ ਸਾਂਝੇ ਕਰ ਰਹੇ ਹਾਂ। ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਂਝਾ ਕਰਦੀਆਂ ਨੇ। ਨੌਜਵਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਿੰਦਰ ਸਿੰਘ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਮੋਰਚੇ ਨੂੰ ਸਪੋਰਟ ਕਰ ਰਹੇ ਨੇ। ਬਾਈ ਜੀ ਕਿਵੇਂ ਦੇਖਦੇ ਹੋ, ਲੰਬੇ ਸਮੇਂ ਬਾਅਦ ਜੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦਾ ਇਕੱਠ, ਇਸ ਤਰ੍ਹਾਂ ਦਾ ਮਾਰਚ ਦੇਖਣ ਨੂੰ ਨਜ਼ਰ ਆਉਂਦਾ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਅੱਜ ਦਾ ਇਕੱਠ ਸੀਗਾ ਇਹਦੇ ਵਾਸਤੇ ਕੋਈ ਵੱਡੀ ਜ਼ਿਆਦਾ ਕਾਲ ਨਹੀਂ ਦਿੱਤੀ ਗਈ ਪਰ ਹੁਣ ਦੇਖੋ ਜਿਵੇਂ ਅੰਮ੍ਰਿਤਪਾਲ ਵਾਰੀ ਵੀ ਸਿੱਖਾਂ ਨੂੰ ਜ਼ਿਆਦਾ ਜੋਸ਼ ਹੈ ਮੁੰਡਿਆਂ 'ਚ ਸਾਰਿਆਂ 'ਚ ਤੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਇਹ ਵੀ ਆਪਣੇ ਸਿੰਘ ਹੈ ਤੇ ਅੰਮ੍ਰਿਤਪਾਲ ਵੀ ਆਪਣੀ। ਜਿਵੇਂ ਅੱਜ ਇੱਥੇ ਪਰਵਿੰਦਰ ਸਿੰਘ ਝੋਟਾ ਹੈ ਵਿਸ਼ੇਸ਼ ਤੌਰ ਤੇ ਉਹਨੇ ਵੀ ਵੀਡੀਓ ਪਾ ਕੇ ਬਕਾਇਦਾ ਤੌਰ ਤੇ ਕਿਹਾ ਕਿ 16 ਤਰੀਕ ਨੂੰ ਆਪਾਂ ਨੇ ਮੋਹਾਲੀ ਮੋਰਚੇ 'ਚ ਪਹੁੰਚਣਾ ਤੇ 17 ਨੂੰ ਅੰਮ੍ਰਿਤਸਰ ਮੋਰਚੇ 'ਚ ਪਹੁੰਚਣਾ ਤੇ ਇਸੇ ਸੰਬੰਧ ਵਿੱਚ ਬਹੁਤ ਜ਼ਿਆਦਾ ਤਿਆਰੀਆਂ ਜੇ ਇੱਥੇ ਵੀ ਅੱਜ ਨੌਜਵਾਨਾਂ ਦੀ ਇਹੀ ਮੀਟਿੰਗ ਹੈ ਵੀ ਕੱਲ੍ਹ ਨੂੰ 17 ਤਰੀਕ ਨੂੰ ਕਿਵੇਂ ਇਕੱਠ ਲੈ ਕੇ ਜਾਣਾ ਤੇ ਉਸੇ ਸੰਬੰਧ 'ਚ ਸਾਰੇ ਨੌਜਵਾਨ ਜਾਗੇ ਹੋਏ ਨੇ। ਪਰ ਐਂ ਵੀ ਕਈ ਵਾਰ ਕੋਈ ਵਿੱਚ ਊਣ ਤਾਂ ਹੀ ਹੋ ਜਾਂਦੀ ਉਹਦੇ ਕਰਕੇ ਥੋੜਾ ਇਕੱਠ ਰੋਕ ਪੈ ਗਈ ਸੀ ਪਰ ਸਾਰੀ ਪਾਰਟੀ ਜਥੇਬੰਦੀ ਨਾਲ ਹੈ ਜੀ। ਮਾਰਚ ਕਿੰਨਾ ਕੁ ਲੱਗਦਾ ਹੈ ਕਿ ਕਿੰਨੇ ਕੁ ਲੋਕਾਂ ਦਾ ਜਾਂ ਕਿੰਨੀਆਂ ਕੁ ਗੱਡੀਆਂ, ਮੋਟਰਸਾਈਕਲ, ਟਰੈਕਟਰ ਟਰਾਲੀਆਂ ਦਾ ਮਾਰਚ ਹੋ ਸਕਦਾ ਹੈ ਜਿਹੜਾ ਅੱਜ ਵਾਲਾ ਆ? ਨਹੀਂ ਅੱਜ ਵਾਲਾ ਮਾਰਚ ਦੇਖੋ ਜੀ ਇਦਾਂ ਦਾ ਮਾਰਚ ਨਹੀਂ, ਖੁੱਲੀ ਕੋਲ ਵਾਲਾ ਮਾਰਚ ਨਹੀਂ ਤਾਂ ਇਹ ਸਿਰਫ ਕੁਝ ਜਿਹੜੇ ਇਹਦੇ ਮੋਰਚੇ 'ਚ ਟਰਾਲੀਆਂ ਟਰੂਲੀਆਂ ਖੜਾਉਣੀਆਂ ਉਹ ਪਿੰਡਾਂ 'ਚੋਂ ਇੱਕ ਟਰਾਲੀ ਆਈ ਹੈ। ਕੁਝ ਪਿੰਡਾਂ 'ਚ ਜਿਹੜੇ ਕਹਿੰਦੇ ਸੀ ਪੱਕੇ ਤੌਰ 'ਤੇ ਇੱਥੇ ਟਰਾਲੀ ਖੜਾਉਣੀ ਹੈ ਤੇ ਉਹੀ ਉਹਨਾਂ ਦੇ ਪਿੰਡਾਂ ਤੋਂ ਬੰਦੇ ਗੱਡੀਆਂ ਲੈ ਕੇ ਆਏ ਕਿਉਂਕਿ ਕੋਈ ਜ਼ਿਆਦਾ ਇਲਾਕੇ 'ਚ ਨਹੀਂ ਘੁੰਮ ਗਿਆ, ਸਿਰਫ ਜਥੇਦਾਰ ਹਵਾਰੇ ਦੇ ਪਿੰਡਾਂ ਦੇ ਲਾਗਨੇਟ ਦੇ ਪਿੰਡ ਹੀ ਇਹ ਸਾਰੇ। ਜੇ ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਸ਼ੁਰੂ ਹੋਣ ਦੇ ਕਾਰਨ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਵੈਕੂਅਮ ਵੀ ਨਜ਼ਰ ਆਉਂਦਾ। ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਉਹਨਾਂ ਲੀਹਾਂ ਦੇ ਉੱਪਰ ਆ ਸਕੇਗਾ ਜਿਹੜੀਆਂ ਲੀਹਾਂ ਦੇ ਉੱਪਰ ਮੋਰਚਾ ਚੱਲਣਾ ਚਾਹੀਦਾ ਸੀ? ਦੇਖੋ ਜੀ ਕਿਸੇ ਵੀ ਚੀਜ਼ ਤੇ ਜਿਹੜੀ ਜਵਾਨੀ ਉਹ ਇੱਕ ਵਾਰ ਹੀ ਆਉਂਦੀ ਹੈ ਪਰ ਜੋ ਗੁਰਸਿੱਖਾਂ ਦੀ ਮਹਾਰਾਜ ਨੇ ਵਿਉਂਤ ਬਣਾਈ ਉਹਨੇ ਤੇ ਹਮੇਸ਼ਾ ਹੀ ਜਵਾਨ ਰਹਿੰਦਾ। ਜੇ ਤਾਂ ਇਹ ਜੋਬਨ ਉੱਤੇ ਤਾਂ ਲੰਘ ਗਈ ਇੱਕ ਵਾਰ ਪਰ ਹੁਣ ਵੀ ਇਹ ਦੁਆਰੇ ਲੀਹਾਂ ਤੇ ਆ ਚੁੱਕਿਆ। ਜੇ ਇਹਦੀ ਵਿਉਂਤਬੰਦੀ ਹੈ ਬੜੇ ਵਧੀਆ ਤਰੀਕੇ ਨਾਲ ਹੋ ਰਹੀ ਹੈ। ਜੋ ਪਹਿਲਾਂ ਵਾਲੇ ਲੀਡਰ ਸੀ ਉਹਨਾਂ ਨੂੰ ਲਾਗਦੇ ਕਰਕੇ ਨਵੇਂ ਬੰਦੇ ਕੋਲ ਲਿਆਂਦੇ ਗਏ ਜਿਹੜੇ ਬੜੀ ਸਿਆਣਪ ਨਾਲ ਇਹ ਗੱਲ ਵਿਚਾਰ ਰਹੇ ਵੀ ਕਿਸੇ ਜੋ ਕੋਈ ਰੁੱਸਿਆ ਉਹਨੂੰ ਮਨਾ ਕੇ ਲਿਆਇਆ ਜਾ ਰਿਹਾ ਤੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਪਰਮਿੰਦਰ ਸਿੰਘ ਝੋਟਾ ਨੌਜਵਾਨ ਵੀ ਆਇਆ ਜੀ ਇੱਥੇ? ਹਾਂਜੀ, ਇਹ ਪਰਮਿੰਦਰ ਸਿੰਘ ਝੋਟਾ ਵਿਸ਼ੇਸ਼ ਤੌਰ ਤੇ ਆਇਆ ਜੀ। ਉਹ ਮਰੰਡੇ ਆ ਕੇ ਰਲਿਆ, ਥੋੜਾ ਲੇਟ ਹੋ ਗਿਆ, ਕਹਿੰਦਾ ਪੁਲਿਸ ਤੰਗ ਤੂੰ ਕਰਦੀ ਤਾਂ ਕਰਕੇ ਲੇਟ ਪਹੁੰਚਿਆ, ਜਾਣੀ ਕਿ ਅੱਜ ਆ ਗਿਆ ਆਪਣੇ ਨਾਲ। ਪੁਲਿਸ ਵੱਲੋਂ ਤੰਗ ਕਿਉਂ ਕੀਤਾ ਜਾ ਰਿਹਾ ਜੀ? ਨਹੀਂ ਉਹ ਚਾਹੁੰਦੀ ਨਹੀਂ ਵੀ ਨਵੇਂ ਨੌਜਵਾਨ ਚਿਹਰੇ ਇੱਥੇ ਨਾ ਆਉਣ ਕਿ ਜੇ ਪੁਲਿਸ ਦੇ ਵੱਲੋਂ ਤਾਂ ਇਹ ਮੋਰਚਾ ਖਤਮ ਕਰਤਾ ਗਿਆ ਸੀ ਪਰ ਸਿੱਖਾਂ ਦੇ ਵਾਸਤੇ ਹਲੇ ਵੀ ਉਵੇਂ ਹੀ ਹੈ ਜਿਵੇਂ ਪਹਿਲਾਂ ਸੀ। ਹੁਣ ਦੁਆਰੇ ਨੌਜਵਾਨ ਲੀਡਰ ਆਉਂਗੇ ਤਾਂ ਮੋਰਚਾ ਅਗਲੀਆਂ ਲੀਹਾਂ ਤੇ ਪਹੁੰਚੂਗਾ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਵੀ ਸਾਰੇ ਇਸ ਮੋਰਚੇ ਨੂੰ ਆਪਣੇ ਪੰਥ ਦੇ ਮੋਰਚੇ ਨਾਲ, ਜੇ ਕੋਈ ਮੋਰਚਾ ਆਪਣਾ ਫੇਲ ਹੁੰਦਾ ਤਾਂ ਸਾਰੇ ਪੰਥ ਦੀ ਤੇ ਪੰਜਾਬ ਦੀ ਬੇਇੱਜ਼ਤੀ ਹੈ ਸਿੱਖਾਂ ਦੀ ਤੇ ਆਪਾਂ ਨੇ ਇਹੋ ਜਿਹਾ ਕੋਈ ਕਦਮ ਨਾ ਚੁੱਕੇ ਜੀ ਮੋਰਚੇ ਨੂੰ ਢਾਹ ਲੱਗੇ ਉਹਦੇ ਨਾਲ ਜੀ। ਹਾਂ ਬਿਲਕੁਲ, ਜਿਹੜੇ तमाम ਸਾਰੇ ਨੌਜਵਾਨ ਮੋਰਚਾ ਪੱਖੀ ਨੇ ਜਾਂ ਇਨਸਾਫ ਪਸੰਦ ਜਿਹੜੇ ਅਮਨ ਪਸੰਦ ਲੋਕ ਨੇ ਉਹ ਚਾਹੁੰਦੇ ਨੇ ਕਿ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਤੇ ਇਕੱਠ ਵਧਣਾ ਚਾਹੀਦਾ ਕਿਉਂਕਿ ਜੇ ਪਹਿਲਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਤੁਸੀਂ ਤਗਾਜ਼ਾ ਲਗਾ ਸਕਦੇ ਹੋ ਕਿ ਬਿਲਕੁਲ ਇੱਥੇ ਸੁੰਨਸਾਨ ਪਸਰੀ ਹੋਈ ਸੀ ਪਰ ਮੋਰਚੇ ਜਾਂ ਜਿਹੜੇ ਸੰਘਰਸ਼ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਹੱਕਾਂ ਵਾਸਤੇ ਐਡੀਟੇਸ਼ਨ ਵਿੱਢੇ ਜਾਂਦੇ ਨੇ ਉਹ ਲੋਕਾਂ ਦੇ ਨਾਲ ਹੋਇਆ ਕਰਦੇ ਨੇ। ਜਦੋਂ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ, ਲੋਕ ਪ੍ਰੈਜ਼ੈਂਟ ਹੁੰਦੇ ਨੇ ਤਾਂ ਉਸ ਵਕਤ ਜਿਹੜਾ ਮੋਰਚਿਆਂ ਦੀ ਕਿਤੇ ਨਾ ਕਿਤੇ ਜਿਹੜੀ ਅਪਰੋਚ ਹੁੰਦੀ ਹੈ ਗੌਰਮੈਂਟ ਤੱਕ ਜਾਂ ਜਿਹੜੀਆਂ ਸੱਤਾਧਾਰੀ ਧਿਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਦਾਅਵੇ ਬਹੁਤ ਵੱਡੇ ਹੁੰਦੇ ਨੇ ਕਿ ਅਸੀਂ ਸੱਤਾ ਵਿੱਚ ਆਵਾਂਗੇ ਜਾਂ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਉਹਨਾਂ ਚੁਣੌਤੀਆਂ ਦਾ ਹੱਲ ਕਰਾਂਗੇ
ਜਿਹੜੀਆਂ ਚੁਣੌਤੀਆਂ ਪੰਜਾਬ ਦੇ ਲੋਕਾਂ ਦੇ ਦਰਪੇਸ਼ ਨੇ ਔਰ ਜਿਹੜੀਆਂ ਪੀੜਤ ਧਿਰਾਂ ਆਪਣੇ ਹੱਕਾਂ ਵਾਸਤੇ ਜਾਂ ਜਿਹੜੀ ਆਪਣੀ ਡਿਮਾਂਡ ਵਾਸਤੇ ਜੂਝਦੀਆਂ ਪਈਆਂ ਨੇ ਉਹਨਾਂ ਮੰਗਾਂ ਨੂੰ ਬੂਰ ਜ਼ਰੂਰ ਪਵੇਗਾ। ਤੇ ਜੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਜਦੋਂ ਸੱਤਾ ਦੇ ਵਿੱਚ ਨਹੀਂ ਸਨ, ਜਦੋਂ ਸੱਤਾਹੀਨ ਸਨ, ਤਾਂ ਉਸ ਵਕਤ ਦਾਅਵੇ ਬਹੁਤ ਵੱਡੇ ਕੀਤੇ ਗਏ ਸਨ, ਵਾਅਦੇ ਬਹੁਤ ਵੱਡੇ ਸਨ ਤੇ ਇਸੇ ਦੇ ਮੱਦੇਨਜ਼ਰ ਜਿਹੜਾ ਸਰਕਾਰ ਦੇ ਖਿਲਾਫ ਅਜੇ ਵੀ ਕਿਤੇ ਨਾ ਕਿਤੇ ਰੋਹ ਦੇਖਿਆ ਜਾ ਸਕਦਾ ਹੈ। ਔਰ ਇਧਰਲੇ ਪਾਸੇ ਤੋਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਔਰ ਅੱਜ ਇਸ ਮੋਰਚੇ ਦੀ ਜੇ ਗੱਲ ਕੀਤੀ ਜਾਵੇ ਤਾਂ ਫਿਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹਨਾਂ ਲੀਹਾਂ ਦੇ ਉੱਪਰ ਫਿਰ ਪਰਤਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਲੀਹਾਂ ਦੇ ਉੱਪਰ ਕਿਸੇ ਵਕਤ ਮੋਰਚੇ ਦੀ ਆਰੰਭਤਾ ਹੋਈ ਸੀ ਜਾਂ ਲੋਕਾਂ ਦੀ ਸ਼ਮੂਲੀਅਤ ਹੋਈ ਸੀ। ਇਹਨਾਂ तमाम ਸਾਰੀਆਂ ਤਸਵੀਰਾਂ ਤੋਂ ਤੁਸੀਂ ਖੁਦ ਤਗਾਦਾ ਲਗਾ ਸਕਦੇ ਹੋ ਕਿ ਅਸਲ ਦੇ ਵਿੱਚ ਲੋਕ ਕੀ ਚਾਹੁੰਦੇ ਨੇ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ, ਕਿੱਥੋਂ ਆਏ ਹੋ? ਗੁਰਮੇਲ ਸਿੰਘ ਜੀ। ਕਿੱਥੋਂ ਆਏ ਹੋ ਜੀ? ਦਮਦਮਾ ਸਾਹਿਬ ਤਲਵੰਡੀ ਸਾਬੋ। ਸਾਬੋ ਕੀ ਤਲਵੰਡੀ ਤੋਂ ਆਏ ਜੀ ਇੱਥੇ? ਹਾਂਜੀ ਹਾਂਜੀ ਹਾਂਜੀ। ਕਿਹੜੇ ਜੱਥੇ ਨਾਲ ਆਏ ਹੋ? ਨਹੀਂ ਅਸੀਂ ਸ਼ੁਰੂ ਤੋਂ ਰਹਿੰਦੇ ਆ 7 ਜਨਵਰੀ ਤੋਂ ਇੱਥੇ ਪੱਕੇ। 7 ਜਨਵਰੀ ਤੋਂ ਪੱਕੇ ਹੋ ਜੀ? ਹਾਂਜੀ, ਹਾਂਜੀ, 7 ਕਿਵੇਂ ਦੇਖਦੇ ਹੋ ਜੀ ਅੱਜ ਦੇ ਦਿਨ ਨੂੰ, ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਵੀ ਜ਼ਿਕਰ ਕੀਤਾ ਜਾਂਦਾ ਸੀ ਕਿ ਜਿਹੜਾ ਮੋਰਚਾ ਹੈ ਉਹ ਖਤਮ ਹੋਣ ਵੱਲੇ ਵੱਧ ਰਿਹਾ ਹੈ, ਪਰ ਜਦੋਂ ਲੋਕ ਪ੍ਰੈਜ਼ੈਂਟ ਹੁੰਦੇ ਨੇ, ਲੋਕਾਂ ਦੀ ਹਾਜ਼ਰੀ ਵੱਧਦੀ ਹੈ, ਫਿਰ ਕਿਵੇਂ ਦੇਖਮ ਨਹੀਂ ਹੁੰਦਾ। ਇਹ ਗੁਰੂ ਦੀ ਕਿਰਪਾ ਹੈ ਜੀ, ਫਤਿਹਗੜ੍ਹ ਦੀ ਧਰਤੀ ਤੋਂ ਆਈ ਹੈ ਸੰਗਤ, ਸਾਹਿਬਜ਼ਾਦਿਆਂ ਦੀ ਕਿਰਪਾ ਨਾਲ ਇਹ ਜੰਗ ਜਿੱਤੀ ਜਾਊਗੀ। ਬੰਦੀ ਸਿੰਘ ਆਪਣੇ ਬਾਹਰ ਆਉਣਗੇ, ਚੜ੍ਹਦੀ ਕਲਾ ਹੋਊਗੀ। ਜਿਵੇਂ ਕਾਲ ਦਿੱਤੀ ਜਾਂਦੀ ਹੈ ਜੀ, ਜ਼ਰੂਰ ਸੰਯੋਗ ਪੈਂਦਾ ਹੈ, ਸੰਗਤ ਆਉਂਦੀ ਹੈ, ਸਿੰਘ ਆਉਂਦੇ ਆ ਪਿੰਡਾਂ 'ਚੋਂ। ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਦਾ ਉਹਨਾਂ 'ਤੇ, ਜ਼ਮੀਰ ਜਾਗਦੀ ਆਪਣੀ ਅੰਦਰੋਂ, ਫੇਰ ਹੀ ਸਿੱਖ ਆਉਂਦੇ ਆ ਜੀ, ਕਿਰਪਾ ਹੁੰਦੀ ਹੈ, ਆਉਂਦੇ ਰਹਿਣਗੇ ਚੜ੍ਹਦੀ ਕਲਾ। ਉਮੀਦ ਹੈਗੀ ਹੈ? ਹਾਂਜੀ ਹਾਂਜੀ ਬਿਲਕੁਲ, ਚੜ੍ਹਦੀ ਕਲਾ ਹੈ, ਜ਼ਰੂਰ ਜੰਗ ਜਿੱਤੀ ਜਾਊਗੀ ਜਗਤਾਰ ਸਿੰਘ ਬਾਅਦ। ਕਿਉਂਕਿ ਉਹਨਾਂ ਨੇ ਤਾਂ ਦੇਖੋ ਜਗਤਾਰ ਸਿੰਘ ਹਵਾਰੇ ਨੇ ਉਹਨੂੰ ਆਪਣੇ ਲਈ ਉਹ ਜੇਲ੍ਹਾਂ 'ਚ ਬੈਠੇ ਅੱਜ, ਤੇ ਉਹਨਾਂ ਨੇ ਆਪਦਾ ਸਾਰਾ ਪਰਿਵਾਰ ਦੇਖੋ ਕਿ ਕਿੱਥੇ ਕਿੱਥੇ ਹੈ, ਸਭ ਕਿਵੇਂ ਦੁਖੀ ਹੋਏ ਆ, ਕਿਵੇਂ